ਬਾਬੇ ਨਵਾਜ਼ ਸਾਹਿਬ ਜਿਹੜੇ ਜਿਨ੍ਹਾਂ ਦਾ ਇੰਟਰਵਿਊ ਕੀਤਾ ਉਹਨਾਂ ਦੇ ਪੋਤਰੇ ਜਿਹੜੇ ਸਾਡੇ ਨਾਲ ਜਾਣਗੇ, ਸਾਨੂੰ ਸਾਰਾ ਕੋਈ ਬਲੌਗ ਬਣਾਉਣਗੇ, ਸਾਨੂੰ ਦੱਸਦੇ ਨੇ ਸਾਰਾ ਕਿ ਕਿੱਥੇ ਮਾਤਾ ਰਾਣੀ ਸੀ। ਮਾਤਾ ਰਾਣੀ ਮਹਾਨ ਵਾਸਤੇ ਸਾਨੂੰ ਚੱਲੇ ਹਾਂ, ਜਿੱਥੇ ਹਿੰਦੂ ਜਿਹੜੇ ਨੇ ਉਹ ਆਪਣੀ ਪੂਜਾ ਵਗੈਰਾ ਕਰਦੇ ਸਨ, ਉੱਧਰ ਲੈ ਕੇ ਜਾ ਰਹੇ ਨੇ। ਤੇ ਨਾਲ ਤੁਹਾਨੂੰ ਮਹਾਨੇ 47 ਤੋਂ ਪਹਿਲਾਂ ਜਿਹੜਾ ਦਰਬਾਰ ਸੀ ਨਾ, ਜਿੱਥੇ ਉਹ ਉਸ ਟਾਈਮ 47 ਤੋਂ ਪਹਿਲਾਂ ਮੇਲਾ ਵੀ ਲੱਗਦਾ ਸੀ। 1947 ਤੋਂ ਪਹਿਲਾਂ ਇਸ ਪਿੰਡ ਹਰਦਿਓ ਦੇ ਵਿੱਚ ਸਿੱਖ ਨੰਬਰਦਾਰ ਸੀ ਹੁਕਮ ਸਿੰਘ ਵਿਰਕ, ਤੇ ਹੋਰ ਵੀ ਕਾਫੀ ਵਿਰਕ ਤੇ ਪੰਨੂ ਸਿੱਖ ਇੱਥੇ ਰਹਿੰਦੇ ਸਨ, ਤੇ ਹੋਰ ਵੀ ਜਾਤਾਂ ਦੇ ਸਨ। ਸ਼ਰਮ ਸਿੰਘ, ਜਿਉਣ ਸਿੰਘ, ਸੰਤੋਖ ਸਿੰਘ ਵਿਰਕ, ਬਹਾਦਰ ਸਿੰਘ ਵਿਰਕ ਜਿਹੜੇ 7 ਮਰਬੇ ਸਨ, ਕੇਰ ਸਿੰਘ ਤੇ 2 ਸ਼ਿੰਗਾਰਾ ਸਿੰਘ ਸਨ। ਇੱਕ ਪੰਨੂ ਸੀ ਤੇ ਇੱਕ ਹੈਗਾ ਸੀ ਵਿਰਕ। ਨਿਆਲਾ ਸਿੰਘ ਪੰਨੂ ਸੀ, ਅਜਾਗਰ ਸਿੰਘ ਵਿਰਕ ਸੀ। ਤੇ ਕੁਛ ਘਰ ਜਿਹੜੇ ਨੇ ਉਹ ਦੱਸਦੇ ਨੇ ਤੇ ਹਿੰਦੂ ਖੱਤਰੀਆਂ ਦੇ ਵੀ ਸਨ, 8-10 ਘਰ, ਤੇ ਥੋੜੇ ਬਹੁਤੇ ਮੁਸਲਮਾਨਾਂ ਦੇ ਹਨ। ਬਹੁਤੇ ਸਿੱਖ ਸਰਦਾਰ ਇੱਥੇ ਰਹਿੰਦੇ ਸਨ। ਗੁਰਦੁਆਰੇ ਦੇ ਨਾਲ ਇੱਕ ਖੂਹ ਇਹਨੂੰ ਆਂਦੇ ਆ ਜੀ। ਹਾਂਜੀ, ਉਹਦੇ ਚ ਮਾਛੀ ਉਹ ਭਰਦੇ ਨੇ, ਮਸ਼ਕਾਂ ਜਿਹਨੂੰ ਸੱਕੇ ਵੀ ਕਹਿੰਦੇ ਆ, ਮੱਛੀ ਵੀ ਕਹਦੀ ਦਾ। ਹਾਂ ਹਾਂਜੀ, ਪਾਣੀ ਵਾਲਾ ਉਹ ਕੜੈਲ ਭਰ ਕੇ ਦੋ ਬਰਤਨ ਦਾ ਹੀ ਘਰਾਂ ਚ। ਇੱਕ ਤੇ ਉੱਥੇ 2 ਖੂਹ ਉੱਥੇ। ਅੱਛਾ, ਇੱਕ ਖੂਹ ਦੇ ਪਰਾਂ ਉਹਨੂੰ ਆਂਦੇ ਨੇ ਅੰਦਰਲਾ ਖੂਹ ਆਂਦੇ ਸਨ। ਅੱਛਾ। ਹੁਣ ਆਬਾਦੀ ਚ ਆ ਗਿਆ, ਉਹ ਖੂਹ ਢੱਗਿਆ ਨਾ ਚੱਲਦਾ ਵੇਖਿਆ। ਅੱਛਾ, ਹੁਣ ਪੂਰਿਆ ਗਿਆ। ਹਾਂਜੀ। ਇੱਕ ਖੂਹ ਦੂਰਾ ਆ ਜੀ, ਇਹਦਾ ਇੱਥੇ ਚੌਂਕ ਚ ਜਿੱਥੇ ਨਹੀਂ ਉਹ ਕੁਕੜਾਂ ਵਾਲਾ ਬੰਦਾ ਸਰਾਵਾਂ ਦੀ ਦੁਕਾਨ ਦੇ ਸਾਹਮਣੇ ਨਸੀਰ ਬੰਦੇਚੇ ਵੜਿਆ ਤਾਂ ਉੱਥੇ ਖੂਹ ਉੱਥੇ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਪਿੰਡ ਪਹੁੰਚਿਆ ਜੀ ਹਰਦਿਓ। ਹਰਦੇਵ ਵੀ ਕਹਿੰਦੇ, ਹਰਦਿਓ ਵੀ ਕਹਿ ਦਿੰਦੇ ਨੇ। ਚੜ੍ਹਦੇ ਪੰਜਾਬ ਸਾਨੂੰ ਬੜੇ ਮੈਸੇਜ ਆ ਰਹੇ ਸੀ ਕਿ ਜੇ ਪਿੰਡ ਦਾ ਬਲੌਗ ਬਣਾਓ, ਸਾਨੂੰ ਪਿੰਡ ਵਿਖਾਓ, ਸਾਡੇ ਵੱਡੇ ਇੱਥੋਂ ਆਏ। ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਪਿਆ ਕਿ ਨਾ ਹੈ ਹਰਦੇਵ, ਤੇ ਇਹ ਸਿੱਖ ਸਰਦਾਰਾਂ ਦਾ ਪਿੰਡ ਸੀ। 47 ਤੋਂ ਪਹਿਲਾਂ ਸਭ ਤੋਂ ਜ਼ਿਆਦਾ ਤੇ ਸਿੱਖ ਹਿੰਦੂ ਖੱਤਰੀ ਰਹਿੰਦੇ ਆ, ਥੋੜੇ ਬਹੁਤੇ ਮੁਸਲਮਾਨ ਚੰਦ ਘਰ। ਤੇ ਚੱਲਦੇ ਪਿੰਡ ਦਾ ਸਾਰਾ ਤੁਹਾਨੂੰ ਪਿੰਡ ਵਿਖਾਉਂਦੇ ਆ। ਉਹ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੋਈਆਂ ਉਹ ਵਿਖਾਵਾਂਗੇ, ਗੁਰਦੁਆਰਾ, ਟੈਂਪਲ, ਜੋ ਕੁਝ ਵੀ ਇੱਥੇ 47 ਤੋਂ ਪਹਿਲਾਂ ਨਿਸ਼ਾਨੀ ਸਾਨੂੰ ਮਿਲਣਗੇ ਸਾਰੀ ਵਿਖਾਵਾਂਗੇ। ਨਾਲ ਤੁਹਾਨੂੰ ਜਾਣਕਾਰੀ ਦਾਂਗੇ। ਪਿੰਡ ਦਾ ਕੋਈ ਬੰਦਾ ਲੈ ਕੇ ਵਸਨੀਕ ਨਾਲ ਸਾਰਾ ਇੰਟਰਵਿਊ ਕਰਨਾ, ਸਾਰਾ ਪਿੰਡ ਤੁਹਾਨੂੰ ਵਿਖਾਉਣਾ। ਆਓ ਚੱਲਦੇ ਪਿੰਡ ਦੇ ਅੰਦਰ। ਗੌਰਮੈਂਟ ਗਰਲਜ਼ ਹਾਈ ਸਕੂਲ ਹਰਦਿਓ, ਜ਼ਿਲ੍ਹਾ ਸ਼ੇਖੂਪੁਰਾ। ਦੱਸਦੇ ਨੇ ਕਿ ਪੂਰਾ ਪਿੰਡ ਜਿਹੜਾ ਹੈ ਸਿੱਖ ਸਰਦਾਰਾਂ ਦਾ ਸੀ 47 ਤੋਂ ਪਹਿਲੇ, ਕਿਉਂਕਿ ਇਹਦਾ ਨਾਂ ਹੈ ਹਰਦਿਓ ਹੈ, ਹਰਦੇਵ ਜਾਂ ਹਰਦਿਓ। ਇੱਥੇ ਰਹਿਣ ਵਾਲੇ ਸਿੱਖ ਜਿਹੜੇ ਸਨ ਉਹਨਾਂ ਦੀ ਜ਼ਾਤ ਵਿਰਕ ਸੀ, ਤੇ ਕੁਝ ਪੰਨੂ ਸਨ। ਪੰਨੂ ਤੇ ਸਿੱਖ, ਵਿਰਕ ਸਿੱਖ, ਇਹਨਾਂ ਦੀ ਬਹੁਤੀ ਜ਼ਾਤ ਸੀ ਇੱਥੇ ਜਿਹੜੇ ਰਹਿੰਦੇ ਹਨ। ਤੇ ਹਿੰਦੂ ਖੱਤਰੀਆਂ ਦੇ ਕੋਈ 5-7-10 ਦੇ ਘਰ ਹੈ ਸਨ। ਇਹ ਬੋਰਡ 47 ਤੋਂ ਪਹਿਲਾਂ ਮੱਠੀ ਰੱਖਣਾ, ਚੱਲ ਉੱਕਾ ਹੀ ਫਿਰ ਮੱਠੀ ਕਰ ਲਏਗਾ। ਇਹ 47 ਤੋਂ ਪਹਿਲਾਂ ਦਾ ਬੋਰਡ ਜੀ। ਕਬਰਾਂ ਵੀ ਤੇ ਇਹ ਪਤਾ ਨਹੀਂ ਸਮਾਧੀ ਕੀ ਹੈ, ਲੈ ਜਾਣੇ ਕੁਝ ਕਬਰਾਂ ਨੇ। ਅੱਛਾ, ਇਸ ਪਿੰਡ 'ਚ ਰਹਿਣ ਵਾਲੇ ਜਿਹੜੇ ਵਿਰਕ ਤੇ ਆਪਣਾ ਪੰਨੂ ਜ਼ਾਤ ਦੇ ਜਿਹੜੇ ਸਿੱਖ ਸਨ ਉਹਨਾਂ ਦੇ ਨਾਂ ਨੇ ਜੀ। ਦੱਸਦੇ ਤੇ ਰਹਿੰਦਾ ਸੀ ਜਿਹੜੇ ਸ਼ਰਮ ਸਿੰਘ, ਜੀਵਨ ਸਿੰਘ ਜਾਂ ਜਿਉਣ ਸਿੰਘ ਕਹ ਲਓ, ਵਿਰਕ ਸਨ। ਤੇ ਸੰਤੋਖ ਸਿੰਘ ਵਿਰਕ ਸੀ ਇੱਕ, ਜਿਹਦਾ ਵਾਲਦ ਸੀ, ਉਹਦੇ ਬਾਪੂ ਦਾ ਨਾਂ ਸੀ ਬਹਾਦਰ ਸਿੰਘ। ਉਹਦੀ ਦੱਸਦੇ ਆ ਕਿ 7 ਮਰਬੇ ਜਾਂ 8 ਮਰਬੇ ਜ਼ਮੀਨ ਸੀ। ਤੇ ਸ਼ਿੰਗਾਰਾ ਸਿੰਘ ਸੀ, ਉਹ ਪੰਨੂ ਸੀ। ਕੇਰ ਸਿੰਘ ਸੀ ਇੱਕ, ਉਹ ਵੀ ਪੰਨੂ ਸੀ। ਇੱਕ ਸ਼ਿੰਗਾਰਾ ਸਿੰਘ ਪੰਨੂ ਸੀ, ਇੱਕ ਸ਼ਿੰਗਾਰਾ ਸਿੰਘ ਵਿਰਕ ਸੀ। ਇੱਕ ਨਿਹਾਲਾ ਸਿੰਘ ਸੀ, ਇਹ ਵੀ ਪੰਨੂ ਸੀ। ਅਜਾਗਰ ਸਿੰਘ ਸੀ, ਉਹ ਵੀ ਵਿਰਕ ਸੀ। ਹੁਕਮ ਸਿੰਘ ਵਿਰਕ ਜਾਂ ਹਾਕਮ ਸਿੰਘ ਵਿਰਕ, ਉਹ ਨੰਬਰਦਾਰ ਸੀ 47 ਟਾਈਮ ਇਸ ਪਿੰਡ ਦਾ। ਸਿੱਖ ਸਰਦਾਰ ਹੁਕਮ ਸਿੰਘ ਜਾਂ ਹਾਕਮ ਸਿੰਘ, ਹੁਕਮ ਸਿੰਘ ਜ਼ਿਆਦਾਤਰ ਕਹਿ ਰਹੇ ਕਿ ਹੁਕਮ ਸਿੰਘ ਸੀ। ਵਿਰਕ ਨੰਬਰਦਾਰ ਸੀ ਜਿਹੜਾ ਪਿੰਡ ਦਾ। ਤੇ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਹੁੰਦਾ ਸੀ। ਇਹ ਬਾਜ਼ਾਰ ਜਿਹੜਾ ਜਾ ਰਿਹਾ ਮਾਤਾ ਰਾਣੀ ਨੂੰ, ਇੱਧਰ ਸਾਈਡ ਸਾਹਮਣੇ ਮਾਤਾ ਰਾਣੀ ਸੀ। ਇਹ ਬੋਰਡ ਵੀ 47 ਤੋਂ ਪਹਿਲਾਂ ਦਾ ਹੀ ਹੈ। ਇਹਦੇ ਵਿੱਚ ਦਰਬਾਰ ਪਰਵਾਨਾ ਜੀ ਸਰਕਾਰ ਉੱਤੇ ਲਿਖਿਆ ਹੋਇਆ ਸਾਹਮਣੇ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤੇ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਸਾਨੂੰ ਪਿੰਡ ਦਾ ਨਾਮ ਦੱਸ ਸਕਦੇ। ਦੱਸਦੇ ਆ ਕਿ ਇਹ ਪਿੰਡ ਦੇ ਵਿੱਚੋਂ ਜਦੋਂ ਸਿੱਖ ਇੱਥੋਂ ਉੱਠ ਕੇ ਜਾ ਰਹੇ ਸੀ 47 ਟਾਈਮ, ਤੇ ਪਿੰਡ ਤੋਂ ਪਰਾਂ ਇੱਕ ਸੇਮ ਹੈ, ਇੱਥੋਂ ਤਕਰੀਬਨ 3-4 ਕਿਲੋਮੀਟਰ ਅੱਗੇ। ਦੱਸਦੇ ਆ ਕਿ ਉੱਥੇ ਹਮਲਾਵਰਾਂ ਨੇ ਸਿੱਖਾਂ ਨੂੰ ਰੋਕ ਕੇ ਸਾਰਿਆਂ ਨੂੰ ਮਾਰ ਕੇ ਵੱਢ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ। ਆ ਸਾਹਮਣੇ ਬੋਰਡ ਥੱਲੇ ਜਿਹੜੀਆਂ ਜਿਹਦੇ ਥੱਲੇ ਮੱਝਾਂ ਵੱਜੀਆਂ ਹੋਈਆਂ, ਇਹ ਮਾਨਕ ਵਾਲਾ ਖੂਹ ਹੈ। 47 ਤੋਂ ਪਹਿਲਾਂ ਦਾ ਬੋਰਡ ਹੈ ਤੇ ਇੱਥੇ ਖੂਹ ਹੁੰਦਾ ਸੀ ਜਿਹੜਾ ਚੰਦ ਸਾਲਾਂ ਤੋਂ ਪਹਿਲਾਂ ਪੂਰਿਆ ਗਿਆ।
ਅੱਛਾ ਤੇ ਤੂੰ ਤੁਹਾਡੀ ਬਰਾਦਰੀ ਵੀਰ ਕੇ ਹਾਂ ਇੱਥੇ ਕੋਈ ਭਾਈ ਇੱਥੇ ਉਹੀ ਮਾਤਾ ਰਾਣੀ ਸਿੱਖਾਂ ਦੀ ਹੈਗੇ ਮੰਦਰਾਣੀ ਆ ਸਾਹਮਣੇ ਕਿੱਥੇ ਕਰਕੇ ਆ ਸਾਹਮਣੇ ਡੇਰਾ ਇਧਰ ਵਾਲਾ ਹਾਂਜੀ ਅੱਛਾ ਤੇ ਇੱਥੇ ਬਾਬਾ ਵਿਰਕਾਂ ਦਾ ਹੈ ਡੇਰੇ ਦੇ ਬੈਠਾ ਮੈਂ ਬਾਬਾ ਕਿਹੜਾ ਬਾਬੇ ਦਾ ਨਾਮ ਸਾਨੂੰ ਭੁੱਲ ਗਿਆ ਵਿਰਕਾਂ ਦਾ ਬਾਬਾ ਨੂਰ ਵੀਰ ਪਤਾ ਨਹੀਂ ਨਹੀਂ ਨੂਰ ਤੇ ਸਾਈ ਸੀ ਹਨਾ ਬਾਬਾ ਵਿਰਕਾਂ ਦਾ ਇਹ ਵਿਰਕਾਂ ਦੇ ਡੇਰੇ ਤੇ ਹੀ ਆਂਦੇ ਡੇਰੇ ਦਾ ਹੀ ਆਂਦੇ ਮੋੜ ਥੱਲੇ ਬੈਠਾ ਹੁੰਦਾ ਉੱਥੇ ਮਾਜ ਮਾਂ ਦੀ ਸ਼ਾਇਦ ਮਾਂ ਉਹ ਜੀ ਅਸੀਂ ਪੁੱਛ ਲਿਆ ਏ ਇੱਥੋਂ ਇੱਕ ਬਜ਼ੁਰਗ ਦਾ ਪਤਾ ਚੱਲ ਗਿਆ ਹੈ ਭਾਈਏ ਨੂੰ ਅਸਾਂ ਪੁੱਛਿਆ ਉਹਨੇ ਦੱਸਿਆ ਕਿ ਆ ਸਾਹਮਣੇ ਡੇਰਾ ਜਿਹੜਾ ਵਿਰਕਾਂ ਦਾ ਉੱਥੇ ਵਸਨੀਕ ਬਜ਼ੁਰਗ ਕਾ ਹੈ ਚੱਲਨੇ ਆ ਉਹਦੇ ਕੋਲ ਬਜ਼ੁਰਗ ਕੋਲ 47 ਤੋਂ ਪਹਿਲਾਂ ਦਾ ਇੱਥੋਂ ਦਾ ਰਹਿਣ ਵਾਲਾ ਹੈ ਵਿਰਕ ਸਿੱਖ ਸਨ ਪਹਿਲੇ ਉਹਨਾਂ ਦੇ ਵੱਡੇ ਕਿਤੇ ਤੇ ਉਹ ਮੁਸਲਮਾਨ ਹੋ ਗਏ ਨੇ ਇੱਥੇ ਰਹਿ ਰਹੇ ਨੇ ਤੇ ਉਹਨਾਂ ਕੋਲ ਚੱਲਨੇ ਆ ਉਹਨਾਂ ਦਾ ਇੰਟਰਵਿਊ ਕਰਾਂਗੇ ਉਹ 47 ਤੋਂ ਪਹਿਲਾਂ ਦੀ ਪੈਦਾਇਸ਼ ਉਹਨਾਂ ਦੀ ਤੇ ਨਾਲੇ ਤੁਹਾਨੂੰ ਉੱਥੇ ਵਿਖਾਣੇ ਆ ਸ਼ਮਸ਼ਾਨ ਘਾਟ ਮੜੀਆਂ ਜਿੱਥੇ ਸਿੱਖ ਸਰਦਾਰ ਆਪਣੇ ਮਰਦੇ ਹਨ ਜਿਹੜੇ ਤੇ ਉਹਨਾਂ ਦਾ ਆਖਰੀ ਰਸਮਾਤ ਕਰਦੇ ਹਨ ਤੇ ਚੱਲਦੇ ਉੱਥੇ ਤੇ ਮੜੀ ਵਾਲੀ ਥਾਂ ਤੇ ਬਹਿ ਕੇ ਬਾਬਿਆਂ ਦਾ ਇੰਟਰਵਿਊ ਕਰਨੇ ਆ ਗਏ ਅਸੀਂ ਜਿਹਨੂੰ ਵਿਰਕਾਂ ਦਾ ਡੇਰਾ ਕਹਿੰਦੇ ਪਿੰਡ ਦੇ ਬਿਲਕੁਲ ਨਾਲ ਹੀ ਹੈ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜ਼ਿਲ੍ਹੇ ਦਾ ਨਾਮ ਲਾਜ਼ਮਨ ਦੱਸਿਆ ਕਰੋ ਅਸੀਂ ਤੁਹਾਡੇ ਪਿੰਡ ਦਾ ਵੀ ਇੰਟਰਵਿਊ ਕਰਾਂਗੇ ਤੇ ਨਾਲੇ ਵਲੌਗ ਬਣਾਵਾਂਗੇ ਜੀ ਆ ਗਏ ਅਸੀਂ ਡੇਰੇ ਤੇ अस्सलाम वालेकुम जी क्या हाल है भाई क्या हाल ਬਾਬੇ ਨਵਾਜ਼ ਸਾਹਿਬ ਜਿਹੜੇ ਜਿਨ੍ਹਾਂ ਦਾ ਇੰਟਰਵਿਊ ਕੀਤਾ ਉਹਨਾਂ ਦੇ ਆ ਪੋਤਰੇ ਜਿਹੜੇ ਸਾਡੇ ਨਾਲ ਜਾਣਗੇ ਸਾਨੂੰ ਸਾਰਾ ਕੋਈ ਵਲੌਗ ਬਣਾਉਣਗੇ ਸਾਨੂੰ ਦੱਸਦੇ ਨੇ ਸਾਰਾ ਕਿ ਕਿੱਥੇ ਮਾਤਾ ਰਾਣੀ ਸੀ ਮਾਤਾ ਰਾਣੀ ਮਹਾਨ ਵਾਸਤੇ ਸਾਨੂੰ ਚੱਲੇ ਆ ਜਿੱਥੇ ਹਿੰਦੂ ਜਿਹੜੇ ਨੇ ਉਹ ਆਪਣੀ ਪੂਜਾ ਵਗੈਰਾ ਕਰਦੇ ਸਨ ਉਧਰ ਲੈ ਕੇ ਜਾ ਰਹੇ ਨੇ ਤੇ ਨਾਲ ਤੁਹਾਨੂੰ ਮਹਾਨੇ 47 ਤੋਂ ਪਹਿਲਾਂ ਜਿਹੜਾ ਦਰਬਾਰ ਸੀ ਨਾ ਜਿੱਥੇ ਉਹ ਉਸ ਟਾਈਮ 47 ਤੋਂ ਪਹਿਲਾਂ ਮੇਲਾ ਵੀ ਲੱਗਦਾ ਸੀ ਬਾਬੇ ਨੇ ਉਹ ਇੰਟਰਵਿਊ ਵਿੱਚ ਦੱਸਿਆ ਕਿਹੜਾ ਦਰਬਾਰ ਭਾਈ ਜਿੱਥੇ ਜਾਣੇ ਬਾਬਾ ਗੁਲਸ਼ਾਹ ਵਾਲੀ ਸਰਕਾਰ ਬਾਬਾ ਗੁਲਸ਼ਾਹ ਵਾਲੀ ਸਰਕਾਰ ਤੇ ਦੱਸਦੇ ਨੇ ਕਿ ਬਾਬੇ ਦੀ ਦੱਸਦੇ ਪਏ ਸਨ ਜਦੋਂ ਇੰਟਰਵਿਊ ਕਰਨ ਦੇ ਸੀ ਉਹਨਾਂ ਦਾ ਕਿ ਜਿਹੜੇ ਸਿੱਖ ਸਨ ਨਾ ਇੱਥੋਂ ਦੇ ਰਹਿਣ ਵਾਲੇ ਸਿੱਖ ਵੀਰਕ ਜਾਂ ਹਿੰਦੂ ਖਤੇ ਜਿੰਨੇ ਵੀ ਰਹਿੰਦੇ ਹਨ ਮੁਸਲਮਾਨ ਤਾਂ ਉਹਨਾਂ ਦੀ ਮੰਨਤਾ ਕਰਦੇ ਆ ਸਿੱਖ ਵੀ ਉਹਨਾਂ ਦੀ ਬਹੁਤ ਜ਼ਿਆਦਾ ਮੰਨਤਾ ਕਰਦੇ ਆ ਤੇ ਉੱਥੇ ਚੱਲੇ ਹਾਂ ਤੁਹਾਨੂੰ ਲੈ ਕੇ ਤੇ ਇਹ ਜਗ੍ਹਾ ਤੇ ਤਕਰੀਬਨ ਕਹਿੰਦੇ ਖੂਹ ਸੀ ਜਿੱਥੇ ਆ ਸਾਹਮਣੇ ਦੱਸਦੇ ਪਏ ਦਰਖਤ ਮਾਤਾ ਰਾਣੀ ਆ ਜੀ ਇੱਥੇ ਖੂਹ ਵੀ ਸੀ ਤੇ ਮਾਤਾ ਰਾਣੀ ਇੱਥੇ ਸੀ ਹਾਂਜੀ ਉਹ ਨਿਸ਼ਾਨਦਾਈ ਤੁਹਾਨੂੰ ਕਰਾਉਂਦੇ ਆ ਕਿੱਥੇ ਕਰਕੇ ਮਾਤਾ ਰਾਣੀ ਹੋਣੀ ਕਹਿੰਦੇ ਨੇ ਢਾਈ ਹੈ ਸਾਰੀ ਬਸ ਉਹਦੀ ਥੋੜੀ ਜਿਹੀ ਨਿਸ਼ਾਨਦੇਹੀ ਰਹਿ ਗਈ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਹਾਂ ਥੋੜੀ ਜਿਹੀ ਨਿਸ਼ਾਨਦੇਹੀ ਬਸ ਜਿਹੜੀ ਹੈ ਹਾਂ ਉਹ ਤੇ ਤੇਰਾ ਭਾਈ ਨਾਂ ਕੀ ਹੈ ਮੇਰਾ ਨਾਮ ਸ਼ਾਹਜ਼ੇਬ ਸ਼ਾਹਜ਼ੇਬ ਜੀ ਜੀ ਤੁਹਾਡੇ ਦਾਦਾ ਜੀ ਹਾਂ ਜਿਹੜਾ ਇੰਟਰਵਿਊ ਕਰਦੇ ਪਏ ਸੀ ਨਹੀਂ ਇਹ ਦਾਦਾ ਜੀ ਨਹੀਂ ਇਹ ਤਾਇਆ ਅੱਬੂ ਨੇ ਮੇਰੇ ਅੱਛਾ ਤਾਇਆ ਅਬੂ ਤੁਹਾਡੇ ਅੱਛਾ ਹਾਂਜੀ। ਤਾਇਆ ਅਬੂ ਸੌਰੀ ਸਹੀ ਇਹ ਡੇਰੇ ਦਾ ਨਾਂ ਕੀ ਤੁਹਾਡਾ ਜਿੱਥੇ ਤੁਸੀਂ ਰਹਿ ਰਹੇ ਇਹ ਵਿਰਕਾਂ ਦਾ ਡੇਰਾ ਹੈ ਜੀ ਵੀਰ ਕਹਿੰਦਾ ਡੇਰਾ ਨੂੰ ਕਹਿੰਦਾ ਜੀ ਨਾਲ ਹੀ ਹੈ ਬਿਲਕੁਲ ਇਹ ਪਿੰਡ ਨਾਲ ਹੀ ਹੈ ਜੀ ਬਿਲਕੁਲ ਇਹ ਲੈਦਾ ਸਾਡਾ ਡੇਰਾ ਇੱਥੇ ਸਾਰੇ ਸਾਡੇ ਆਪਣੇ ਘਰ ਹੀ ਨੇ ਜੀ। ਅੱਛਾ ਇਹ ਜੀ ਮਤਲਬ ਜਿਹੜੀ ਨਾ ਬਣੀ ਅੱਗੇ ਤੋਂ ਨਿਸ਼ਾਨਦੇਹੀ। ਜੀ ਇਹ ਜਗ੍ਹਾ ਤੇ ਮਾਤਾ ਰਾਣੀ ਸੀ ਤੇ ਭਾਈ ਦੱਸਣ ਲੱਗਾ ਸਾਨੂੰ ਭਾਈ ਸ਼ਾਹਜ਼ੇਬ ਇਹ ਜਗ੍ਹਾ ਇਹ ਜੀ ਇਹ ਬਣਾਈ ਨਿਸ਼ਾਨਦੇਹੀ ਥੋੜੀ ਜਿਹੀ ਹੁਣ ਰਹਿ ਗਈ ਹੈ ਅੱਛਾ ਅੱਛਾ ਬਾਕੀ ਇਹ ਉਤੋਂ ਉਹਨਾਂ ਛੱਤ ਡਿੱਗਦਾ ਪਿਆ ਇੱਥੇ ਅੰਦਰ ਬਹਿ ਕੇ ਉਹ ਜੋ ਵੀ ਉਹਨਾਂ ਦੀ ਜੋ ਹੈ ਜੀ ਉਹ ਕਰਦੇ ਸਨ ਅੱਛਾ 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 ਇਹ ਜਗ੍ਹਾ ਉੱਥੇ ਹੀ ਜਿਹੜੀ ਉਹੀ ਜਗ੍ਹਾ ਸੇਮ ਹੋਈ ਜਗ੍ਹਾ ਸੇਮ ਹੋਈ ਤੇ ਉੱਥੇ ਹੀ ਹੈ ਸਾਰਾ ਇਹ ਉਹਨਾਂ ਦੀ ਬਣੀ ਉਸ ਵਕਤ ਦੀ ਬਣੀ ਜ਼ਾਹਰੀ ਬਾਤ ਤੋਂ ਹੁਣ ਢੱਟ ਟੁੱਟ ਗਈ ਲੇਕਿਨ ਜਗ੍ਹਾ ਹੋਈ ਹੈ ਹਾਂਜੀ ਤੇ ਇਹਨਾਂ ਨੇ ਸਿਰਫ ਇਸ ਤੋਂ ਰੱਖੀ ਹੋਈ ਹੈ ਦੱਸਦੇ ਵੀ ਕਿ ਅਸੀਂ ਕਿਹਾ ਚਲੋ ਉਹਨਾਂ ਦੀ ਮਜ਼ਹਬੀ ਹੈਗੀ ਹੈ ਹਿੰਦੂਆਂ ਦੇ ਜਿਹੜੇ ਇੱਥੋਂ ਗਏ ਨੇ ਪਿੰਡ ਵਾਲੇ ਚਲੋ ਉਹਨਾਂ ਨੇ ਨਿਸ਼ਾਨਦੇਹੀ ਜਿਹੜੀ ਰਹਿ ਜੀ ਇਸ ਵਾਸਤੇ ਇਹਨਾਂ ਨੇ ਹਜੇ ਰੱਖੀ ਹੋਈ ਆਜੋ ਜੀ ਆ ਸਾਹਮਣੇ ਜਿਹੜਾ ਬੋਰਡ ਦਿਸਦਾ ਪਿਆ ਕਿਹੜਾ ਕਹਿ ਰਹੇ ਸੀ ਉਹਦੇ ਇਹ ਮਾਨਕ ਵਾਲਾ ਖੂਹ ਆ ਸਾਹਮਣੇ ਜਿਹੜਾ ਨਜ਼ਰ ਆਇਆ ਨਾਜ਼ਰੀਨ ਸਾਹਮਣੇ ਆ ਮੇਰੇ ਉਂਗਲ ਸਾਹਮਣੇ ਬਿਲਕੁਲ ਵੱਡਾ ਜਿਹੜਾ ਬੋਰਡ ਦਾ ਦਰਖਤ ਇਹਦੇ ਥੱਲੇ ਖੂਹ ਸੀ ਦੱਸਦੇ ਪਏ ਬਜ਼ੁਰਗ ਮਾਨਕ ਮਾਨਕ ਵਾਲਾ ਖੂਹ ਇਹ ਤਾਇਆ ਬੂਰ ਆਪਣੇ ਹੱਥਾਂ ਨਾਲ ਪੂਰਿਆ ਸਾਰਾ ਅੱਛਾ ਅੱਛਾ ਐਸੀ ਅਸੀਂ ਹੈਗੇ ਆ ਪਿੰਡ ਦੇ ਇਸ ਟਾਈਮ ਨਾਜ਼ਰੀਨ ਦੱਖਣ ਵਾਲੀ ਸਾਈਡ ਦੇ ਤੇ ਆ ਜਿੱਥੇ ਨੜ ਜਾ ਉੱਗਿਆ ਦੱਸਦੇ ਕਿ ਆ ਛੱਪੜ 47 ਤੋਂ ਪਹਿਲਾਂ ਹਾਂਜੀ ਇਹ ਤੁਹਾਨੂੰ ਤਾਇਆ ਬੂ ਦੱਸਦੇ ਪਏ ਸਨ ਕਿ ਧੋਬੀ ਜਿਹੜਾ ਨਾ ਉਹ ਕੱਪੜੇ ਧੋਂਦੇ ਹੁੰਦੇ ਸਨ ਏਡਾ ਸਾਫ਼ ਪਾਣੀ ਹੁੰਦਾ ਸੀ ਇਹ ਹੁਣ ਮਤਲਬ ਸਾਰੇ ਪਿੰਡ ਦਾ ਗੰਦਾ ਪਾਣੀ ਜਿਹੜਾ ਨਾ ਉਹ ਇੱਥੇ ਹੀ ਆਉਂਦਾ ਹੈ ਇਹ ਹੈ ਸਾਡੀ ਜਗ੍ਹਾ ਮਤਲਬ ਲੇਕਿਨ ਅਸੀਂ ਇਹ ਬੰਦ ਨਹੀਂ ਕੀਤਾ ਹੈ ਕਿ ਸਾਰੇ ਪਿੰਡ ਦਾ ਜਿਹੜਾ ਨਾ ਪਾਣੀ ਇਹਦੇ ਚ ਆਉਂਦਾ ਹੈ ਅੱਛਾ ਅੱਛਾ ਤੇ ਫਾਇਦਾ ਕੋਈ ਨਹੀਂ ਫਿਰ ਉਹ ਜ਼ਲੀਲ ਹੋਣਗੇ ਉਹ ਕਿੱਧਰ ਜਾਣਗੇ ਹਾਂ ਹਾਂ ਯਾਨੀ ਪਿੰਡ ਦਾ ਪਾਣੀ ਜਿਹੜਾ ਹੁਣ ਗੰਦਾ ਮੰਦਾ ਇੱਥੇ ਗੰਦਾ ਸਾਰਾ ਉਹ ਉਧਰੋਂ ਦੂਸਰੀ ਸਾਈਡ ਤੋਂ ਨਾ ਤੇ ਪਾਣੀ ਸਾਰਾ ਗੰਦਾ ਇੱਧਰ ਇਹਦੇ ਮੇਰੇ ਖਿਆਲ ਪਹਿਲੀ ਦੋ ਪਹਿਲੀਆਂ ਨਹੀਂ ਭਾਈ ਆ ਕੋ ਦੋ ਪਹਿਲੀਆਂ ਦੇ ਨਜ਼ਦੀਕ ਬਣ ਜਾਂਦਾ ਜਿਹਦੇ ਇਸ ਪਿੰਡ ਦੇ ਵਿਰਕ ਤੇ ਦੂਸਰੇ ਪੰਨੂ ਸਿੱਖ ਜਿੰਨੇ ਵੀ ਹਾਂ ਪਿੰਡ ਦੇ ਇਧਰੋਂ ਜਦੋਂ ਜਾ ਰਹੇ ਸਾਂ ਉਹ ਆਪਣੇ ਚੜ੍ਹਦੇ ਪੰਜਾਬ ਵਾਸਤੇ
ਇਧਰੋਂ ਜਾ ਰਹੇ ਸੀ ਸਾਹਮਣੇ ਤੇ ਤਾਰੇ ਵਾਲਾ ਕੋਈ ਸੇਮ ਹੈ ਦੱਸਦੇ ਗੰਦੀ। ਉੱਥੇ ਜਦੋਂ ਗਏ ਤਾਂ ਨਾਮ ਦੇ ਜਿਹੜੇ ਸ਼ਰੀਰ ਲੋਕੀ ਤਾਂ ਫਿਰ ਹਰ ਜਗ੍ਹਾ 'ਚ ਹੁੰਦੇ ਨੇ ਨਾ, ਜਿਵੇਂ ਮੁਸਲਮਾਨਾਂ ਵਿੱਚ ਕੋਈ ਅੱਛੇ ਵੀ ਹਨ ਮਾੜੇ ਵੀ ਹੁੰਦੇ ਨੇ, ਹਰ ਮਜ਼ਹਬ 'ਚ ਹੁੰਦੇ ਨੇ, ਸਿੱਖਾਂ 'ਚ ਵੀ ਹਨ। ਤੇ ਜਦੋਂ ਉੱਥੇ ਗਏ ਕਾਫਲਾ ਗਿਆ ਤੇ ਦੱਸਦੇ ਕੋਈ ਲਾਮ ਦੇ ਜਿਹੜੇ ਸ਼ਰੀਰ ਲੋਕੀ ਸਨ ਮੁਸਲਮਾਨ ਹੋ ਗਏ ਜਾਂ ਸਾਈ ਵਗੈਰਾ, ਉਹਨਾਂ ਨੇ ਫਿਰ ਉਹਨਾਂ ਨੂੰ ਉੱਥੇ ਲੁੱਟਿਆ ਤੇ ਮਾਰ ਕੇ ਆਉਂਦੇ ਨੇ ਕਿ ਸਾਰੀ ਸੇਮ ਹੀ ਜਿਹੜੀ ਭਰ ਗਈ ਸੀ ਲਾਸ਼ਾਂ ਨਾਲ, ਬਹੁਤ ਵਾਰ ਟੁੱਕ ਉੱਥੇ ਹੋਈ ਸੀ। ਲਓ ਜੀ ਇਹ ਵੀ 47 ਤੋਂ ਪਹਿਲਾਂ ਦਾ ਬੋਰਡ। ਇੱਥੇ ਵੀ ਤੁਹਾਡੇ ਵੱਡੇ ਸਿੱਖ ਸਰਦਾਰ ਜਿਹੜੇ ਪਿੰਡੋਂ ਗਏ ਨੇ ਆਉਂਦੇ ਹੋਣਗੇ ਲਾਜ਼ਮਨ ਜੋ ਆਪਣੀ ਜਵਾਨੀ 'ਚ, ਫਿਰ ਦਰਬਾਰ ਤੇ ਆਉਂਦੇ ਹੋਣਗੇ, ਮੇਲੇ ਤੇ ਇੱਥੇ ਫਿਰਦੇ ਰਹਿੰਦੇ ਹੋਣਗੇ ਇਹੋ ਜਗ੍ਹਾ ਦਰਬਾਰ ਵਾਲੀ। ਤੇ ਇਹੋ ਹੀ ਬੋਰਡ ਬੜਾ ਤਗੜਾ ਬੋਰਡ। ਇਹ ਲਿਖਿਆ ਹੋਇਆ ਹਜ਼ਰਤ ਸੈਯਦ ਗੁਲ ਸ਼ਾਹ ਵਲੀ ਸਰਕਾਰ ਨਾਲ ਪਿਆਰੇ ਕੁਲ ਸ਼ਰੀਫ ਲਿਖਿਆ ਨਾ ਬਾਜੋ ਜੀ ਫਿਰ ਆ ਗਈ। ਅਲਹਮਦੁਲਿल्लाह यहाँ पे ना वो चलो काम अंदर करने कवर तीन कवर आए सुनाई गोलशाह ਉਹਨਾਂ ਦੀ ਹੈ ਪਾਕਿ ਕਿਸੇ ਨੂੰ ਵੀ ਨਹੀਂ ਪਤਾ ਹੈ। अच्छा ਜੀ ਨਾਜ਼ਰੀਨ ਆ ਗਏ ਅਸੀਂ ਪਿੰਡ ਦੇ ਅੰਦਰ। ਸਾਨੂੰ ਬਜ਼ੁਰਗ ਵਸਨੀਕ ਹੈ ਪਿੰਡ ਦੇ ਮਿਲੇ ਨੇ ਇੱਕ, ਇਹਨਾਂ ਨਾਲ ਕਰਨੇ ਆ ਗੱਲ ਸਾਰੀ ਉਹ 1947 ਵਾਲੀ ਜਿਹੜੀ ਸਾਂਝੀ ਇਹਨਾਂ ਨਾਲ ਗੱਲ ਕਰਨੇ ਆ ਕਿ ਇੱਥੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਹਨ, ਉਹਨਾਂ ਘਰ ਬਾਹਰ ਸਾਰਾ ਪੁੱਛਣੇ ਆ ਜੋ ਵੀ ਇਹਨਾਂ ਨੂੰ ਮਾਲੂਮਾਤ ਹੋਈ। ਫਿਰ ਨਾਰੇ ਨਾਲ ਵੀਡੀਓ ਵੇਖ ਕੇ ਸ਼ੇਅਰ ਲਾਜ਼ਮ ਕਰਿਆ ਕਰੋ। अस्सलाम वालेकुम जी। ਜ਼ਰੂਰ ਕੀ ਨਾ ਆਪਣਾ? ਨਵਾਜ਼ ਨਵਾਜ਼ ਹਾਂ ਮੁਹੰਮਦ ਨਵਾਜ਼। ਤੇ ਆਪਣੇ ਵਾਲ ਸਾਹਿਬ ਦਾ ਕੀ ਨਾਂ ਜੀ? ਖੁਸ਼ੀ ਮੁਹੰਮਦ ਖੁਸ਼ੀ ਮੁਹੰਮਦ। ਬਜ਼ੁਰਗ ਇੱਥੋਂ ਦੇ 47 ਤੋਂ ਪਹਿਲਾਂ ਦੇ ਵਸਨੀਕ? ਇੱਥੋਂ ਕਿਹੜਾ ਪਿੰਡ ਭਲਾ ਜਿਹੜਾ ਸਾਡਾ? ਹਰਦੇਵ। ਇਹ ਹਰਦੇਵ ਕਿ ਹਰਦੇਵ ਹੈ ਭਲਾ? ਹਰਦੇਵ ਜਗ੍ਹਾ। ਹਰਦੇਵ ਸਿੰਘ ਦੀ ਪਹਿਲੋਂ ਕਰੇ ਕਦੀ ਕਰੇ ਕਿਸੇ ਜ਼ਮਾਨੇ 'ਚ। ਅੱਛਾ ਤੇ ਉਹਦੇ ਨਾਂ ਦੇ ਪਿੰਡ ਪਿਆ, ਉਹ ਸਾਨੂੰ ਨਹੀਂ ਪਤਾ। ਹਾਂ ਹਰਦੇਵ ਹੀ ਹੋਣਾ ਫਿਰ। ਹਰਦੇਵ ਹੁਣ ਹਰਦੇਵ ਕਈ ਹਰਦੇਵ ਕਹਿ ਦਿੰਦੇ, ਕੋਈ ਹਰਦੇਵ ਕਹਿ ਦਿੰਦੇ। ਹਰਦੇਵ ਕਹਿੰਦਾ। ਅੱਛਾ ਬਜ਼ੁਰਗ ਆਪਣੀ ਜ਼ਾਤ ਕਿਹੜੀ ਹੈ ਵਿਰਕ? ਵਿਰਕ ਜੀ ਤੁਸੀਂ? ਹਾਂ। ਅੱਛਾ ਕੋਈ 47 ਤੋਂ ਪਹਿਲਾਂ ਨਹੀਂ ਤੁਹਾਡੇ ਕੋਲ ਗੱਲਾਂ ਕਰਨੀਆਂ ਥੋੜੀ ਜਿਹੀ। ਤੇ 47 ਤੋਂ ਪਹਿਲਾਂ ਭਲਾ ਇੱਥੇ ਨੰਬਰਦਾਰ ਤੁਹਾਡਾ ਕਿਹੜਾ ਹੁੰਦਾ ਸੀ ਪਿੰਡ ਦਾ ਪਤਾ? 47 ਤੋਂ ਪਹਿਲਾਂ ਸਿੱਖਾਂ ਦੇ ਵੇਲੇ ਦੀ ਗੱਲ? ਹਾਂਜੀ 47 ਤੋਂ ਪਹਿਲਾਂ ਸਿੱਖ ਸਰਦਾਰੀ ਬਾਤ ਮੈਨੂੰ ਨਹੀਂ ਪਤਾ। ਮੈਂ ਮੁਸਲਮਾਨ ਸੀ ਭਲਾ ਕਿ ਸਿੱਖ ਸੀ? ਸਿੱਖ ਸੀ ਉਦੋਂ। ਸਿੱਖ ਸੀ। ਹੁਕਮ ਸਿੰਘ ਦੱਸਦੇ ਨੇ ਸਿੱਖ ਸੀ ਸਿੱਖ, ਕਿਉਂਕਿ ਮੈਂ ਉਸ ਵੇਲੇ 2-2 ਸਾਲਾਂ ਦਾ ਜਾਂ 3 ਦਾ ਚਾਹੁੰਦਾ ਤੇ ਮੈਨੂੰ ਹਾਂਜੀ ਨਹੀਂ 2-3 ਸਾਲਾਂ ਦੇ ਬੱਚਿਆਂ ਨੂੰ ਕੀ ਪਤਾ ਹੁੰਦਾ। ਚਲੋ ਆਪਣੇ ਵਡੇਰਿਆਂ ਕੋਲ ਕੋਈ ਗੱਲ ਸੁਣੀ ਹੁੰਦੀ ਹੈ। ਤੇ ਹੁਕਮ ਅਸੀਂ ਪਿੰਡੋਂ ਵੀ ਹੋਰ ਵੀ ਘੁੰਮ ਕੇ ਆਏ ਤਾਂ ਕਹਿੰਦੇ ਹੁਕਮ ਸਿੰਘ ਸੀ ਉਹਦਾ ਨਾਂ ਸ਼ਾਇਦ। ਇੰਜ ਹੋਵੇਗਾ। ਹਾਂਜੀ ਅੱਛਾ। ਤੇ ਬਿਲਕੁਲ ਭਲਾ ਇੱਥੇ ਗੁਰਦੁਆਰਾ ਹੈ ਸੀ ਪਿੰਡ ਚੋਂ? ਹੈ ਸੀ ਸਿੱਖਾਂ ਦਾ ਗੁਰਦੁਆਰਾ ਉਹ ਪਿੰਡ ਦੇ ਵਿੱਚ ਜਿੱਥੇ ਕਰਕੇ। ਹਾਂਜੀ ਹੁਣ ਮੇਰਾ ਮਦਰਸਾ ਨਹੀਂ ਖੁੱਲਾ ਤਾਂ ਉਹ ਜਿੱਥੇ ਡਾਕੀਆ ਨਹੀਂ ਬਹਿੰਦਾ ਕਦੇ। ਉਹਦੇ ਸਾਹਮਣੇ। ਅੱਛਾ ਯਾਨੀ ਹੈ ਸੀ ਗੁਰਦੁਆਰਾ। ਇੱਕ ਹੁੰਦਾ ਹੈ ਬਾਬਾ ਜੀ? ਇੱਕ ਹੀ ਵੇਖਿਆ। ਅੱਛਾ ਤੇ ਮਸਜਿਦਾਂ ਭਲਾ ਕਿੰਨੀਆਂ ਉਦੋਂ ਪੁਰਾਣੀ? ਮਸਜਿਦ ਉਹਦੇ ਕੋਈ ਮਸਜਿਦ ਇੱਕ ਸੀ, ਗੁਰਦੁਆਰਾ ਵੀ? ਅੱਛਾ ਬਾਬਾ ਜੀ ਕੋਈ ਇਹ ਪਤਾ ਹੋਏ ਉਦੋਂ ਇੱਥੇ ਤਾਦਾਦ ਜ਼ਿਆਦਾ ਸਿੱਖਾਂ ਦੀ ਭਲਾ ਕਿ ਮੁਸਲਮਾਨਾਂ ਦੀ? ਮੇਰਾ ਉਹ ਸਿੱਖ ਜ਼ਿਆਦਾ ਹੋਣੇ ਹਾਂ। ਸਹੀ। ਹਿੰਦੂ ਖੱਤਰੀ ਵੀ ਐਸਾ ਕੋਈ ਹੈ? ਹਿੰਦੂ ਖੱਤਰੀ ਵੀ ਐਸਾ ਕੋਈ ਹੈ ਸਰ? ਉਹ ਕਿੰਨੇ ਸਰਕਾਰ ਭਲਾ? 5-7-10 ਬਸ ਸੁਣੀਆਂ ਗੱਲਾਂ ਨਹੀਂ ਉਹ ਵੀ। ਹਾਂਜੀ ਇਹ ਨਹੀਂ ਪਤਾ ਕਿੰਨੇ ਸਨ ਹੈ ਹੀ ਸਨ। ਅੱਛਾ ਬਜ਼ੁਰਗ ਜਿਹੜੇ ਇੱਥੇ ਸਿੱਖ ਰਹਿੰਦੇ ਹਨ ਉਹਨਾਂ ਦੀ ਜ਼ਾਤਾਂ ਦਾ ਪਤਾ ਕਿਹੜੀ ਸੀ? ਉਹਨਾਂ ਦਾ ਨਾਵਾਂ ਦਾ 2-4 ਦਾ ਪਤਾ ਹੈ। ਤੇ ਦੱਸੋ ਭਲਾ ਨਾਂ ਜਿਹਦੇ ਚ ਉਹਨਾਂ ਨੂੰ ਇੱਕ ਤਾਂ ਕੱਟੇ ਕਹਿੰਦੇ ਸਨ। ਕੱਟੇ? ਹਾਂ ਅੱਲ ਪਈ ਹੋਣੀ। ਅੱਲ ਪਈ ਸੀ ਉਹ ਜਿੱਥੇ ਤੁਸੀਂ ਕਰ ਉਧਰ ਗਿਆ ਪਰਲੇ ਪਾਸੇ ਮਹਿਦੀ ਵਾਲਾ ਖੂਹ ਹੈ। ਅੱਛਾ ਉਹ ਪਹਾੜ ਸਾਈਡ ਤੇ? ਪਹਾੜ ਸਾਈਡ। ਅੱਛਾ ਉਹਨਾਂ ਦਾ ਖੂਹ ਸੀ। ਅੱਛਾ ਤੇ ਉਹਨਾਂ ਦਾ ਨਾਂ ਸੀ ਕੱਟੇ। ਜ਼ਾਤ ਨਹੀਂ ਸੀ ਮਤਲਬ ਉਹ ਕੱਟੇ ਰੰਗ ਤੇ ਥੋੜਾ ਜਿਹਾ ਪੱਕੇ ਆਂਦੇ ਉਤਰੇ ਦਾ। ਅੱਛਾ ਯਾਨੀ ਉਹ ਉਂਝ ਜਿਵੇਂ ਅਲੀ ਜੀ ਪੈ ਜਾਂਦੀ ਕੋਈ ਉਹਨੂੰ ਕਹੇ ਸ਼ਾਇਦ ਬੰਦਾ ਮਸ਼ਹੂਰ ਕਰ ਦਿੰਦਾ। ਉਹ ਸਾਡੇ ਨੇੜੇ ਲੱਗਦੇ ਸਨ। ਅੱਛਾ ਨੇੜੇ ਲੱਗ ਦੋ ਮਸਾ ਤੁਹਾਡੇ ਵਾਂਢੀ ਪੁੰਡੀ ਸਾਹਿਬ? ਨਹੀਂ ਮਤਲਬ ਪਿੱਛੋਂ ਜਿਹੜਾ ਬਰਾਦਰੀ ਚੋਂ ਆ ਗਏ ਨਾ ਸਾਡੇ ਵੀ ਵੱਡੇ ਸਿੱਖ ਹੀ ਹਨ ਸਾਰੇ। ਅੱਛਾ ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਸਮਝ ਆ ਗਈ। ਠੀਕ ਯਾਨੀ ਪਿਛਾ ਕੋਈ ਲਾ ਲਓ ਕੋਈ 500 ਸਾਲ ਪਹਿਲਾਂ ਜਾਂ 200 ਸਾਲ ਜਾਂ 200 ਸਾਲ ਜਾਂ 100 ਸਾਲ। ਆਹੋ ਜਿੰਨੇ ਵੀ ਪਿਛਾ ਯਾਨੀ ਉਹ ਬਰਾਦਰੀ ਚੋਂ ਲੱਗਦੇ। ਅੱਛਾ
ਤੇ ਹੋਰ ਕਈਆਂ ਨੇ ਵਿੱਚ ਅਕਾਲੀ ਜੀ ਆਂਦੇ ਜਾਣਾ ਮੈਂ ਸੁਣੀ ਗੱਲ ਅਕਾਲੀ। ਕਰਨਾ ਉਹ ਪਤਾ ਨਹੀਂ ਕੌਮ ਸੀ ਜਾਂ ਅਲ ਸੀ। ਚਲੋ ਜੀ ਵੇਖਣ ਵਾਲਿਆਂ ਨੂੰ ਦੱਸ ਦੇਣਗੇ, ਸਾਨੂੰ ਕਮੈਂਟ ਕਰਕੇ ਦੱਸਣਗੇ ਨਾ ਕਾਲੀ ਇਹ ਕੋਈ ਮੇਰੇ ਖਿਆਲ ਜ਼ਾਤ ਹੀ ਸ਼ਾਇਦ ਇਹਨੂੰ ਕਾਲੀ ਜਿਹਨੂੰ ਕਹਿੰਦੇ ਨਾ। ਤੇ ਅੱਛਾ। ਇੱਕ ਸਿੱਖ ਸੀ ਇੱਧਰ ਮਾਲੇ ਵਾਲਾ ਖੂਹ ਹੈ, ਉਹਦੇ ਨਾਲ ਸ਼ਿੰਗਾਰਾ ਸਿੰਘ ਫਰਕ ਜਾਂਦਾ ਸੀ। ਸ਼ਿੰਗਾਰਾ ਸਿੰਘ, ਹਾਂ ਉਹ ਆਂਦਾ ਸੀ ਵੀ ਮੈਂ ਆਖੋਗੇ ਦਿਨ ਮਤਲਬ ਚੜਨ ਨਾ ਦਿਆਂਗਾ, ਅੱਛਾ ਮਤਲਬ ਵੀ ਇਹਨੇ ਕੋ ਹਕਾ ਰਿਹਾ ਸੀ। ਘਾਰਿਆ ਇਹ ਆਂਦੇ ਅੰਦਰ ਵੀ ਡੁੱਬਣ ਨਾ ਦਿਆਂ ਕੀ ਕਰੇਗਾ। ਅੱਛਾ ਮਤਲਬ ਗੱਲਾਂ ਮੈਂ ਸੁਣੀਆਂ ਨੇ। ਹਾਂਜੀ ਹਾਂਜੀ। ਇਹਦਾ ਤੱਕ ਬਸ ਹੂੰ। ਹੋਰ ਕੋਈ ਨਾਂ ਚੇਤੇ ਹੁਣ? ਹੋਰ ਲੜਾਈ ਨੂੰ ਬੜੇ ਤਗੜੇ ਨਾਲ ਸ਼ਰਾਬ ਪੀਂਦੇ ਹਨ ਤੇ ਉਹਦੇ ਜੀ ਪੈਂਦੇ ਨੇ ਬੜੀ। ਉਹ ਕੋ ਹੈ ਮੇਰੇ ਰੱਤ ਕੱਢਣ ਵਾਲਾ, ਅੱਛਾ ਅੱਛਾ ਇੱਕ ਨੇ ਮਾਰਨਾ ਸਾਡਾ ਰੱਤ ਕੱਢ ਦੇਣੇ ਨੇ। ਅੱਛਾ ਸ਼ਰਾਬ ਪੀ ਕੇ ਤੇ ਬੜਕਦੇ ਹਾਂ ਕਿ ਹੈ ਕੋ ਮੇਰੇ ਰੱਤ ਕੱਢੇ ਖੂਨ ਕੱਢੇ, ਦੂਸਰੇ ਆਣਾ ਫਿਰ ਮੈਂ ਮਤਲਬ ਕੱਢ। ਸੁਣੀਆਂ ਗੱਲਾਂ ਨੇ। ਹਾਂਜੀ ਹਾਂਜੀ। ਐਮਐਲਏ ਹੋਣਾ ਕੋਈ ਨਾ ਕੋਈ ਤਾਂ ਉੱਥੇ ਅੱਛਾ। ਲੜ ਪੈਣਾ ਦਾ ਲਾਗੋ ਡਾਂਗੇ। ਸਹੀ ਹੈ। ਬਾਬਾ ਜੀ ਇੱਥੇ ਸਭ ਨੂੰ ਜ਼ਮੀਨ ਭਲਾ ਸਿੱਖ ਕਿਹੜੀ ਦੀ ਸੀ ਜ਼ਿਆਦਾ? ਜ਼ਮੀਨ ਹਾਂਜੀ ਉਹ ਬਾਹਰ ਵਾਲੀ ਜ਼ਮੀਨ ਮਰਬਾ। ਆ ਜਿਹੜੀ ਜ਼ਮੀਨ ਹੈ ਨਾ ਇੱਥੇ 8 ਮਰਬੇ ਪਏ ਸੀ। ਸੁਨੋਖਾ ਸਿੰਘ ਸੀ। ਬਹਾਦਰ ਸਿੰਘ ਕੇ ਹੈਂ? ਬਹਾਦਰ ਸਿੰਘ ਜਾਂ ਦੂਸਰਾ ਉਹਨੂੰ ਸੁਨੋਖਾ ਸਿੰਘ ਉਹਦਾ ਪੁੱਤਰ ਸੀ ਤੇ ਬਹਾਦਰ ਸਿੰਘ ਉਹਦਾ ਪਿਓ। ਪਿਓ ਸੀ। ਹਾਂ ਸੰਤੋਖ ਸਿੰਘ ਸੀ ਮੇਰੇ ਆ ਖਿਆਲ, ਉਹਦਾ ਪਿਓ ਸੀ ਬਹਾਦਰ ਸਿੰਘ। ਅੱਛਾ ਅੱਛਾ ਇੰਨੇ 8 ਮਰਬੇ ਦੀ ਪੈਲੀ ਸੀ। ਅੱਛਾ ਅੱਛਾ। ਉਹ ਇੱਕ ਦੌਰ ਆਇਆ, ਉਸ ਤੋਂ ਬਾਅਦ ਹੁਣ ਫੌਤ ਹੋ ਗਿਆ ਹਾਂ ਹਾਂ ਵਿਰਕ ਸਾਨੂੰ ਵੀ। ਮੇਰੇ ਖਿਆਲ। ਹਾਂਜੀ ਦੱਸਦੇ ਪਿੰਡ ਵਿੱਚ ਜਿਹੜੇ ਨੇ ਉਹ ਪੰਨੂ ਜਾਤਦੇ ਆ ਸਿੱਖ, ਤੇ ਕੋਈ ਵਿਰਕ ਸਨ ਸਿੱਖ ਜ਼ਿਆਦਾਤਰ ਨਾ, ਜ਼ਿਆਦਾ ਸਿੱਖ ਜਿਹੜੇ ਨੇ ਉਹ ਵਿਰਕ ਤੇ ਪੰਨੂ ਹਨ, ਐਸਾ ਜਿਵੇਂ ਸਾਡੇ ਵਿੱਚ ਜਾਤਾ ਨਹੀਂ। ਐਸਾ ਬੰਨੋਗੇ ਐਸਾ। ਅੱਛਾ ਬਾਬਾ ਜੀ ਪਿੰਡ ਦੇ ਵਿੱਚ ਖੂਹੀਆਂ ਕੋਈ, ਚਲੋ ਉਹ ਤਾਂ ਤੁਸੀਂ ਵੇਖੀ ਹੋਣੀ ਜੀ, ਵੱਡੇ ਹੋਏ ਆਂਦੇ ਹੋਣੀ ਪਿੱਛੇ ਜੇ ਬੰਦ ਬੰਦ ਹੁੰਦੀਆਂ ਰਹੀਆਂ ਸਾਰੇ ਪਿੰਡਾਂ 'ਚ। ਵੇਖ ਜਾ ਕਿੱਥੇ ਕਿੱਥੇ ਖੂਹੀਆਂ ਹੁੰਦੀਆਂ, ਥੋੜੀ ਚਲੋ ਨਿਸ਼ਾਨਦੇਹੀ ਹੋ ਜੇ ਵੀ ਕਿੱਥੇ ਕਰ ਗਏ ਸੀ? ਕੋਈ ਨਿਸ਼ਾਨ ਦੇ ਗੁਰਦੁਆਰੇ 'ਚ ਹੈ ਸੀ? ਹੈ ਸੀ, ਅੱਛਾ ਉੱਥੇ ਵੀ ਹੈ ਸੀ। ਹਾਂਜੀ ਹੁਣ ਤੁਹਾਨੂੰ ਨਹੀਂ ਨਾ ਨਾਲ ਪਤਾ ਹੋਣਾ, ਗੁਰਦੁਆਰੇ ਦੇ ਨਾਲ ਇੱਕ ਖੂਹ ਇਹਨੂੰ ਆਂਦੇ ਆ ਸੀ। ਹਾਂਜੀ ਉਹਦੇ ਚ ਮਾਛੀ ਉਹ ਭਰਦੇ ਨੇ ਮਸ਼ਕਾਂ। ਮਸ਼ਕਾਂ ਜਿਹਨੂੰ ਸੱਕੇ ਵੀ ਕਹਿੰਦੇ ਆ, ਮਸ਼ਕੀ ਵੀ ਕਹਦੀ ਦਾ। ਹਾਂ ਹਾਂਜੀ ਹਾਂਜੀ ਪਾਣੀ ਵਾਲਾ ਉਹ ਕੜੈਲ ਭਰ ਕੇ ਜੋ ਵਰਤਨ ਦਾ ਸੀ ਘਰਾਂ 'ਚ। ਇੱਕ ਤੇ ਉੱਥੇ ਸੀ, 2 ਖੂਹ ਤੇ ਉੱਥੇ ਸੀ। ਅੱਛਾ ਇੱਕ ਖੂਹ ਦੇ ਪਰਾਂ ਉਹਨੂੰ ਆਂਦੇ ਨੇ ਅੰਦਰਲਾ ਖੂਹ ਆਂਦੇ ਸਨ। ਅੱਛਾ ਅੱਛਾ ਹੁਣ ਆਬਾਦੀ ਚ ਆ ਗਿਆ, ਉਹ ਖੂਹ ਢੱਗਿਆ ਨਾ ਚੱਲਦਾ ਵੇਖਿਆ, ਅੱਛਾ ਹੁਣ ਪੂਰਿਆ ਗਿਆ। ਹਾਂਜੀ ਹਾਂਜੀ। ਇੱਕ ਖੂਹ ਉਰਾ ਆ ਜੀ ਇਹਦਾ ਇੱਥੇ ਹੈ ਚੌਂਕ ਚ, ਹੂੰ ਜਿੱਥੇ ਉਹ ਨਹੀਂ ਉਹ ਕੁਕੜਾਂ ਵਾਲਾ ਬੰਦਾ ਸਰਾਵਾਂ ਦੀ ਦੁਕਾਨ ਦੇ ਸਾਹਮਣੇ ਨਸੀਰ ਬੰਦੇਚੇ ਵਲਿਆ ਤਾਂ ਉੱਥੇ ਖੂਹ ਉੱਥੇ ਦੀ ਅੱਛਾ ਅੱਛਾ ਅੱਛਾ। ਨਾਲ ਹੀ ਆ ਜਾਂਦੇ ਨੇ ਫਿਰ। ਗੱਲ ਨਹੀਂ, ਉਹ ਪਿੰਡੋਂ ਪਰਾਂ ਹੈ ਨਾ ਜਿਹੜਾ ਥੋੜਾ ਪੜਨਾ। ਇੱਕ ਖੂਹ ਜਿੱਥੇ ਮਸਜਿਦ ਨਹੀਂ ਬਣੀ ਦਰਜੀ ਵਾਲੀ ਰਾਜਪੂਤਾਂ ਵਾਲੀ, ਇੱਥੇ ਸੀ। ਅੱਛਾ ਬਜ਼ੁਰਗੋ ਬਾਹਰ ਜਿਹੜੇ ਡੇਰੇ ਪੈਲੀਆਂ ਨਾਲ ਮਸ਼ਹੂਰ ਹੁੰਦੇ ਹਨ, ਉਹ ਖੂਹ ਮਸ਼ਹੂਰ ਹੁੰਦੇ ਹਨ, ਕੋਈ ਹਜੇ ਵੀ ਬਾਅਦ ਚ ਹੋਣਗੇ ਉਹ ਨਵਾਂ ਤੇ ਹੈ ਦੱਸਿਆ ਜੀ ਕਿਹੜੇ ਕਿਹੜੇ ਨੇ ਖੂਹ ਵਾਲੇ? ਇੱਕ ਸੀ ਮਾਲੇ ਵਾਲਾ, ਅੱਛਾ ਮਾਲੇ ਵਾਲਾ ਖੂਹ। ਇੱਕ ਸੀ ਸ਼ਿੰਗਾਰੇ ਵਾਲਾ, ਹੂੰ ਇੱਕ ਸੀ ਮਿਰਜੇ ਵਾਲਾ। ਹੂੰ। ਇੱਥੇ ਸਾਰਿਆਂ ਦੇ ਖੂਹ ਹੁੰਦੇ ਨੇ। ਅੱਛਾ ਬਜ਼ੁਰਗੋ ਬਾਹਰ ਜਿਹੜੇ ਡੇਰੇ ਪੈਲੀਆਂ ਨਾਲ ਮਸ਼ਹੂਰ ਹੁੰਦੇ ਹਨ, ਉਹ ਖੂਹ ਮਸ਼ਹੂਰ ਹੁੰਦੇ ਹਨ, ਕੋਈ ਹਜੇ ਵੀ ਬਾਅਦ ਚ ਹੋਣਗੇ ਉਹ ਨਵਾਂ ਤੇ ਹੈ ਦੱਸਿਆ ਜੀ ਕਿਹੜੇ ਕਿਹੜੇ ਨੇ ਖੂਹ ਵਾਲੇ? ਇੱਕ ਸੀ ਮਾਲੇ ਵਾਲਾ, ਅੱਛਾ ਮਾਲੇ ਵਾਲਾ ਖੂਹ। ਇੱਕ ਸੀ ਸ਼ਿੰਗਾਰੇ ਵਾਲਾ, ਹੂੰ ਇੱਕ ਸੀ ਮਿਰਜੇ ਵਾਲਾ। ਹੂੰ। ਇੱਥੇ ਸਾਰਿਆਂ ਦੇ ਖੂਹ ਹੁੰਦੇ ਨੇ, ਤਾਰੇ ਵਾਲੇ ਦੀ ਸਾਈਡ ਵੱਲ। ਅੱਛਾ ਅੱਛਾ ਇੱਥੇ ਖੂਹ ਹੁੰਦਾ ਸੀ, ਇਹਨੂੰ ਆਂਦੇ ਹਨ ਸ਼ੇਖ ਵਾਲਾ ਖੂਹ। ਅੱਛਾ ਪਤਾ ਨਹੀਂ ਕੋਈ ਸ਼ੇਖ ਹੋਣੇ ਨੇ ਉਦੋਂ। ਹਾਂਜੀ ਸਾਰਿਆਂ ਖੂਹਾਂ ਦਾ ਰੋਈ ਵਾਲਾ, ਇੱਕ ਸ਼ਫੀ ਵਾਲਾ, ਡੇਰੇ ਜਿੰਨੇ ਨੇ ਸਾਰਿਆਂ ਤੇ ਖੂਹ ਸਨ। ਅੱਛਾ ਅੱਛਾ ਇਹ ਜਿਹਦੇ ਖੂਹ ਸਾਰੇ ਵੇਖੇ ਨੇ। ਸਹੀ। ਉਧਰ ਖੂਹ ਸਨ। ਤੇ 47 ਟਾਈਮ ਭਲਾ ਕੋਈ ਦਰਬਾਰ ਕੋਈ ਦਰਗਾਹ ਆਇਆ ਸੀ ਸਿੱਖਾਂ ਦੇ ਟਾਈਮ ਦੀ ਗੱਲ ਜਿਹੜੀ ਵੀ ਕਰਾਂਗਾ ਮੈਂ ਪੁੱਛਦਾ ਵੀ ਇੱਥੇ ਕੋਈ ਦਰਗਾਹ ਹੋਵੇ ਜਾਂ ਕੋਈ ਮੇਲਾ ਲੱਗਦਾ ਹੋਵੇ ਉਦੋਂ ਜਦੋਂ ਸਿੱਖ ਇੱਥੇ ਹੈ ਸੀ ਕੋਈ ਐਵੇਂ ਦਾ? ਆਹ ਦਰਬਾਰ ਹੈ ਕਈ ਸੀ। ਉਹ ਸਾਹਮਣੇ? ਹਾਂ ਇੱਥੇ ਮੇਲਾ ਲੱਗਦਾ ਸੀ ਅੱਛਾ ਅੱਛਾ ਉਹ ਲੱਗਦਾ ਹੈ ਮੇਲਾ। ਉਦੋਂ ਵੀ। ਹਾਂ ਹਾਂ। ਇੱਕ ਇਹ ਦਰਬਾਰ ਚਾਚਾ ਦਰਬਾਰ ਦਾ ਨਾਂ ਕੀ?
ਬਾਬਾ ਗੋਲਸ਼ਾ ਬਾਬਾ ਗੋਲ ਸ਼ਾਹ ਹਾਂ ਇਹ ਪਹਿਲਾਂ ਵੀ ਇਹ ਨਾਂ ਸੀ ਨਾ? ਪਹਿਲਾਂ ਦੇ ਅੱਛਾ ਅੱਛਾ, ਉਹ ਸਾਹਮਣੇ ਸਹੀ ਹੋ ਗਿਆ। ਤੇ ਹੋਰ ਵੀ ਹੈ ਸੀ ਇਹ ਜਿਹੜੇ ਪਿੰਡ ਦੇ ਅੰਦਰ ਹੈ ਐਨ ਕਰਕੇ ਲਿਖਿਆ ਇਹ ਰਹਿਮਾਨ। ਬਾਤ ਅੱਛਾ ਇਹ ਬਾਅਦ ਦਾ। ਇਹ ਇੱਧਰ ਇੱਕ ਇਸ ਪਾਸੇ ਬਾਬਾ ਜੁਰੀ ਸਾਈਂ ਅੱਛਾ ਅੱਛਾ, ਕਿਹੜੀ ਬਾਅਦ ਦੇ ਨੇ ਸਾਰੇ? ਹੈ ਬਾਅਦ ਦੇ ਨੇ ਵੀ? ਨਹੀਂ ਉਹ ਪਹਿਲੋਂ ਦਾ ਹੈ ਜਿਹੜਾ ਮੰਗੇ ਸ਼ਾਹ ਦਾ। ਅੱਛਾ ਅੱਛਾ ਇਹ ਦੋ ਦਰਬਾਰ ਸਨ ਉਦੋਂ। ਅੱਛਾ ਅੱਛਾ ਅੱਛਾ, ਉਹ ਜਦੋਂ ਬਾਅਦ ਹੀ ਫਿਰ ਬਣੇ ਸਹੀ। ਅੱਛਾ ਜੀ ਇੱਥੇ ਅੱਛਾ ਇਹ ਇੱਥੇ ਜਿਹੜੇ ਦਰਬਾਰ ਤੇ ਵਣ ਪੀਰ ਸੀ ਹਾਂਜੀ ਹਾਂਜੀ ਇਹਨੂੰ ਆਂਦੇ ਹਨ ਬਸ ਇਹ ਸਿੱਖਾਂ ਦੇ ਵੇਲੇ ਸੀ। ਅੱਛਾ ਇਹ ਸਿੱਖਾਂ ਦੇ ਵੇਲੇ ਦੇ। ਜਿਹੜੇ ਤੁਹਾਡੇ ਇੱਥੇ ਹਿੰਦੂ ਖੱਤਰੀ ਸਨ ਭਲਾ ਉਹ ਪਤਾ ਉਹਨਾਂ ਦੁਕਾਨਾਂ ਇੱਥੇ ਪਈਆਂ? ਚੱਲ ਦੁਕਾਨਾਂ ਤਾਂ ਬਾਅਦ ਚ ਵੇਖੀਆਂ ਹੋਣੀਆਂ, ਬਾਅਦ ਚ ਢੜੀਆਂ ਹੋਣੀਆਂ ਕੋਈ 10 ਸਾਲ ਸਾਡਾ ਦਾ ਬਣਾਇਆ ਦੁਕਾਨਾਂ ਸਨ। ਪਿੰਡ ਚ ਕੋਈ ਘਰ ਜਾਂ ਕੋਈ ਦੁਕਾਨ ਕੋਈ ਐਸੀ ਹੈ ਹਜੇ ਤੱਕ ਕੋਈ ਪੁਰਾਣੀ ਨਿਸ਼ਾਨੀ ਕੋਈ ਸਿੱਖਾਂ ਦੀ ਕੋਈ ਹੋਵੇ? ਟੱਟ ਕੇ ਦੁਬਾਰਾ ਬਣ ਪੌਣੀ ਪੱਟ ਪੁੱਟ ਕੇ ਦੁਬਾਰਾ ਬਣ ਦੁਬਾਰਾ ਬਣ ਹੁਣ ਕਈ ਉੱਚੇ ਪਿੰਡ ਹੋਣ ਨਾ ਤੇ ਉਹ ਉੱਚੀ ਥਾਂ ਤੇ ਬਚੇ ਹੁੰਦੇ ਨੇ, ਉਹ ਬਾਜ਼ਾਰ ਨਿਵੇਂ ਨਹੀਂ ਹੋਏ ਹੁੰਦੇ ਤੇ ਲੋਕਾਂ ਪਿੱਛੇ ਬਚੇ। ਬਣੀ ਸੀ ਇੱਕ ਮਾਤਾ ਰਾਣੀ ਹਾਂ ਹਾਂ ਸਿੱਖਾਂ ਦੀ। ਅੱਛਾ ਅੱਛਾ, ਆ ਹਿੰਦੂਆਂ ਦੀ ਹੁੰਦੀ ਮਾਤਾ ਰਾਣੀ? ਹਿੰਦੂਆਂ ਦੀ ਮਾਤਾ ਰਾਣੀ ਹੁੰਦੀ? ਉਹ ਸਿੱਖਾਂ ਦੀ ਜਾਂ ਕਰ ਲੈਂਦਾ ਹਾਂਜੀ ਸਿੱਖਾਂ ਦੀ ਜਿਹੜੀ ਹੁੰਦੀ ਹੈ ਨਾ। ਪੱਕੀ ਜੀ ਬਣੀ ਸੀ, ਅੱਛਾ ਅੱਛਾ, ਉੱਚਾ ਜਿਹਾ ਗੁੰਬਦ ਜਿਹਾ ਨਹੀਂ ਬਣਿਆ। ਹਾਂਜੀ ਹਾਂਜੀ, ਉਹ ਕੁਦੀ ਵਾਰ ਸ਼ਿਵ ਕੁਛ ਹੈ ਬਾਲ। ਇਹਦੇ ਉੱਤੇ ਫਿਰ ਲੋਕ ਪਾਉਂਦੇ ਹਨ ਲੱਸੀ ਦੇ ਕੋਈ ਮਕਾਨ ਇਹਦੇ ਕੋਲ ਰੱਖੀ। ਅੱਛਾ ਅੱਛਾ ਅੱਛਾ, ਇੱਥੇ ਦੇ ਕੋਈ ਸੀ ਉਹਦੇ ਨਾਲ ਹੀ ਬਿਲਕੁਲ ਕੋਈ ਸੀ? ਆ ਨਾਲ ਹੀ ਕਰ ਲੋ ਇੱਥੇ ਜਿੱਥੇ ਮਾਲ ਬੰਦਾ ਨਾ ਅੱਛਾ ਅੱਛਾ, ਇੱਥੇ ਕੋਈ ਸੀ। ਉਹ ਜਿਹੜਾ ਮਾਲ ਵੱਜਾ? ਹਾਂ ਅੱਛਾ ਉਹਦੇ ਨਾਲ ਕੋਈ ਸਿੱਖਾਂ ਦੀ। ਅੱਛਾ ਅੱਛਾ ਇੱਥੇ ਜਿੱਥੇ ਅਸੀਂ ਬੈਠੇ ਤੇ ਸਿੱਖ ਸਾੜ ਦੇ ਅੱਛਾ, ਮੈਂ ਤੁਹਾਨੂੰ ਉਹ ਪੁੱਛਣ ਲੱਗਾ ਤੂੰ ਆਪ ਹੀ ਮੜੀਆਂ ਨੂੰ ਕਹਿੰਦੇ ਨੇ ਨਾ? ਬੜੀਆਂ ਇਹ ਕਿੱਥੇ ਸਨ ਜਿੱਥੇ ਬੈਠੇ ਹੋਏ ਆ? ਜਿੱਥੇ ਬੈਠੇ ਆ ਜਿੱਥੇ ਸਾਡਾ ਡੇਰਾ ਹੈ, ਹਾਂਜੀ ਆ ਪਿਛਲੀ ਸਾਈਡ। ਇੱਥੇ ਸਿੱਖ ਸਾੜ ਦੇ। ਅੱਛਾ ਅੱਛਾ ਅੱਛਾ, ਇਹ ਮੜੀਆਂ ਸਨ ਨਹੀਂ? ਹਾਂ ਅੱਛਾ ਅੱਛਾ, ਸਿੱਖਾਂ ਮੜੀਆਂ ਮੇਰੇ ਖਿਆਲ ਇੱਕ ਜਗ੍ਹਾ ਤੇ ਫਿਰ ਹੋਣੀ ਜਿਵੇਂ ਸਾਡੀ ਕਬਰਸਤਾਨ ਪਿੰਡ ਚ ਇੱਕ ਹੀ ਹੁੰਦਾ, ਉਹਨਾਂ ਦਾ ਇੱਕ ਹੀ ਹੋਣੀ ਇੱਥੇ ਮੜੀਆਂ। ਇੱਕ ਹੀ ਦਾ ਬਰਾ। ਅੱਛਾ ਅੱਛਾ ਅੱਛਾ, ਮੜੀਆਂ ਵਾਲੀ ਥਾਂ ਤੇ ਅਸੀਂ ਆਸ਼ਰਮ ਬੈਠੇ ਹਾਂ ਤਕਰੀਬਨ ਆ ਪਿਛਲੇ ਪਾਸੇ। ਸਹੀ ਹੈ। ਤੇ ਬਿਲਕੁਲ ਸਕੂਲ ਭਲਾ ਉਦੋਂ ਹੁੰਦਾ ਸੀ ਪਿੰਡ ਚ? ਸਕੂਲ ਹੀ ਸੀ ਹੈਗਾ ਸੀ? ਮੈਂ ਉਹਦੇ ਨਾਲ ਕੱਚੀਆਂ ਦੁਆਰਾਂ ਵੇਖੀਆਂ ਨੇ। ਅੱਛਾ ਅੱਛਾ, ਉੱਪਰਾਂ ਜਿਹੜਾ ਛੱਪੜ ਨੇ ਜਿਹਦੇ ਮੱਛੀ ਖਾਤੇ ਪਟੀਚੇ ਹੂੰ ਉੱਥੇ ਅੱਛਾ ਉਹ ਸਕੂਲ ਸੀ। ਉਹਦਾ ਦੁਆਰਾਂ ਉਹਦੀਆਂ ਗਲੀਆਂ ਸਨ ਤੇ ਉਦੋਂ ਬਹੁਤ ਵੱਡਾ ਤੇ ਉਹ ਸਕੂਲ ਵਾਲਾ ਹੈ ਹੀ ਖਤਮ ਹੁਣ? ਖਤਮ ਹੋ ਗਿਆ। ਉਹ ਉੱਥੇ ਕੀ ਬਣ ਗਿਆ ਭਲਾ? ਛੱਪੜ ਬਣ ਗਿਆ। ਅੱਛਾ ਅੱਛਾ, ਉਂਝ ਫਰਕ ਹੋ ਗਿਆ ਯਾਨੀ ਪਰ ਉੱਤੇ ਇਮਾਰਤ ਨਹੀਂ ਬਣਾਈ ਕੋਈ? ਹਾਂ। ਤੇ ਬਾਬਾ ਜੀ 47 ਤੋਂ ਪਹਿਲਾਂ ਛੱਪੜ ਕਿਹੜਾ ਸ਼ਹਿਰ ਬਣੀ ਤਕਰੀਬਨ ਇੱਕ ਦੋ ਛੱਪੜ ਲਾਜ਼ਮਨ ਹੁੰਦੇ ਨੇ, ਹੈ ਸੀ ਛੱਪੜ ਕੋਈ ਪਿੰਡ? ਐਸੀ ਇਹ ਜਿਹੜਾ ਛੱਪੜ ਹੈ ਨਾ ਪਰਲੇ ਪਾਸੇ ਉਹ ਹਜੇ ਵੀ ਹੈ ਪਰਲੀ ਸਾਈਡ? ਇਹਦੇ ਵਿੱਚ ਉਹ ਕੀ ਉੱਗਿਆ ਬਣ ਗਿਆ ਪਤਾ ਕੀ ਕੋਈ ਢੀਆਂ ਢੀਆਂ ਕੀ ਉੱਗਿਆ ਕੁਝ? ਉਹ ਅੱਡੇ ਵੱਡੇ ਅੱਧੇ ਵਿੱਚ ਪਰਲੀ ਸਾਈਡ ਪਿੰਡ ਦੇ ਆ ਛੱਪੜ ਵੀ ਸ਼ੁਰੂ ਹੋਈ ਸੀ ਆ ਜਿਹੜਾ ਸਾਹਮਣੇ ਨਾੜ ਜਿਹਾ ਜਿੱਥੇ ਹਜੇ ਵੀ 47 ਤੋਂ ਪਹਿਲਾਂ ਦਾ? ਪਹਿਲਾਂ। ਅੱਛਾ ਅੱਛਾ, ਨਹੀਂ ਬਜ਼ੁਰਗੋ ਕਈ ਛੱਪੜ ਬਜ਼ੁਰਗ ਸਾਨੂੰ ਦੱਸਦੇ ਨੇ ਕਿ ਉਹਨਾਂ ਵਿੱਚ ਪਾਣੀ ਛੱਡੇ ਜਾਂਦੇ ਸਾਫ਼ ਰਹਿੰਦਾ ਸੀ ਪਾਣੀ ਮੱਝਾਂ ਮੁੱਝਾਂ ਨੂੰ। ਇਹ ਉਹ ਛੱਪੜ ਸੀ ਜਾਂ ਮਿੱਟੀ ਮੁੱਟੀ ਆਮ ਪਿੰਡ ਦਾ ਪਾਣੀ ਆਉਣਾ? ਪਹਿਲੋਂ ਜਿਹੜਾ ਨਾ ਪਹਿਲੋਂ ਛੱਪੜ ਹਾਂਜੀ, ਇਹ ਛੱਪੜ ਚ ਧੋਬੀ ਕੱਪੜੇ ਧੋਂਦਾ ਸੀ। ਹਾਂ ਸਾਫ਼ ਸੀ ਨਾ ਫਿਰ ਉਹੀ? ਸਾਫ ਸੀ ਪਾਣੀ। ਹਾਂ ਹਾਂ, ਉਹ ਜਿਹੜਾ ਜਿੱਥੇ ਸਕੂਲ ਸੀ ਨਾ ਹਾਂਜੀ ਉਹ ਹੀ ਮੈਂ ਸੁਣੀ ਗੱਲ ਕਰਨਾ, ਉਹ ਤਾਂ ਬੀਬੀਆਂ ਦੁੱਧ ਚ ਪਾਣੀ ਪਾਉਂਦੀਆਂ। ਅੱਛਾ, ਹੁਣ ਉਹਦੇ ਲੋਕਾਂ ਛੱਡ ਕੇ ਨਾਲੇ ਤੇ ਹੁਣ ਤਾਂ ਸਾਰੇ ਪਿੰਡ ਦਾ ਪਾਣੀ ਗੰਦਾ ਗੁੰਦਾ ਹੋ ਗਿਆ। ਧੋਬੀ ਦਾ ਪਾਕਿਸਤਾਨ ਤੋਂ ਬਾਅਦ ਵੀ ਇੱਥੇ ਧੋਂਦਾ ਰਹਿਣਾ ਕੱਪੜੇ। ਅੱਛਾ ਬਾਅਦ ਚ ਹੁਣ ਦਰਵਾਜ਼ੇ ਖਤਮ ਹੁੰਦੇ ਕਿਤੇ ਵੀ ਧੋਂਦਾ? ਹੁਣ ਤਾਂ ਕੰਮ ਹੀ ਮੁੱਕ ਗਿਆ। ਦੁਕਾਨਾਂ ਹੀ ਬਣਾਈਆਂ ਘਰਾਂ ਧੋਬੀ ਤੋਂ ਬਾਅਦ ਇੱਥੇ ਧੋਂਦਾ ਰਿਹਾ ਮੈਂ ਪਹਿਲਾਂ ਪਾਣੀ ਸਾਫ ਹੁੰਦਾ। ਅੱਛਾ ਅੱਛਾ ਅੱਛਾ, ਸਹੀ ਹੈ। ਬਜ਼ੁਰਗੋ ਆਪਣੇ ਘਰ ਉਦੋਂ ਕਿੱਥੇ ਆ 47 ਟਾਈਮ ਪਿੰਡ ਦੇ ਵਿੱਚ ਸਾਨੂੰ ਉਦੋਂ? ਸਾਡੇ ਘਰ ਤਾਂ ਨਾ ਆ ਬਾਬੇ ਪਰੋਣੇ ਦਾ ਦਰਬਾਰ ਜਿਹੜਾ ਹਾਂਜੀ ਬਿਲਕੁਲ ਲੰਘ ਕੇ ਆਏ ਉੱਥੋਂ। ਇਹਨੂੰ ਸਾਹਮਣੇ ਜਿਹੜੀ ਉਹਨਾਂ ਦੀ ਕੋਠੀ ਬਣੀ ਹੈ ਅੱਛਾ ਤੇ ਉਦੋਂ ਉਰਲੇ 6-7 ਕਨਾਲਾਂ ਸੀ ਸਾਡੇ। ਅੱਛਾ 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 ਅੱਛਾ, ਸਹੀ ਸਹੀ। ਇਹ ਜਦੋਂ ਗਿਆ ਨਾ ਸਿੱਖ ਹੂੰ ਉਦੋਂ ਕੋਈ ਤੇ ਜੀ ਵੱਢ ਕੇ ਲੋਕੀ ਆਏ ਨਾ ਭੱਜ ਕੇ ਇੱਧਰ ਨੂੰ। ਨਾਲ ਦੇ ਪਿੰਡਾਂ ਵਾਲੇ ਉਹਦੀ ਗੱਲ ਕਰ? ਨਹੀਂ ਆਪਣੇ ਪਿੰਡ ਦੇ ਕੋਈ ਅੱਛਾ, ਅੱਛਾ। 50 ਬੰਦੇ ਵੀ ਜਦੋਂ ਕੋਈ ਲਟੇਰੇ ਲਟੂਰੇ ਪੈ ਇਸਲਾਮ ਆਉਣਗੇ? ਸਿੱਖਾਂ ਦੇ ਤਾੜ ਤੁੜ ਪਈ। ਹਾਂਜੀ ਹਾਂਜੀ, ਇਹ ਫਿਰ ਸਾਡੇ ਜਦੋਂ ਪੈ ਨੇ ਉਦੋਂ ਸਿੱਖ ਸਾਡੇ ਮਕਾਨ ਸਾੜ ਗਿਆ ਸਨ, ਅੱਗ ਲਾ ਕੇ ਨਾ। ਤੁਹਾਡੇ ਮਕਾਨ ਨੂੰ ਸਿੱਖਾਂ ਨੇ ਅੱਗ ਲਾਤੀ? ਹਾਂ ਅੱਛਾ ਅੱਛਾ, ਉਹ ਉਦੋਂ ਹਰ ਘਰ ਦੌਰ ਸੀ ਨਾ ਪੀਪਾ ਤੇਲ ਦਾ ਹੁੰਦਾ ਸੀ ਪਿਆ। ਹਾਂਜੀ ਜਿਵੇਂ ਦੋ ਬਾਲਣੇ ਦਾ ਰੋਜ਼ ਕਿਹੜਾ ਹਾਂਜੀ, ਕਿਹੜੀ ਲਾਈਟ ਚ ਤਾਂ? ਹਾਂਜੀ ਕੁੱਤੇ ਸੁੱਟ ਕੇ ਅੱਗ ਲਾ ਕੇ ਸਾਰੇ ਮਕਾਨ ਸੜ ਗਏ। ਅੱਛਾ ਅੱਛਾ,
ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ? ਬੜਾ ਨਹੀਂ ਜਾਨੀ ਸਾਡਾ ਨਹੀਂ ਸੀ ਹਾਲ ਵਿੱਚ 2-4 ਜੀ ਵੱਢ ਗਏ ਸੀ। ਅੱਛਾ ਅੱਛਾ, ਮੁਸਲਮਾਨਾਂ ਦੇ ਵਿੱਚ ਜੀ ਜੀ ਉਹ ਤਾਂ ਪਤਾ ਹੀ ਨਹੀਂ ਮੁਸਲਮਾਨਾਂ ਦੇ ਕਰ ਲਾ ਜਾਂਦੇ ਕਾ ਅੱਛਾ, ਅੱਛਾ। ਮੁਸਲਮਾਨਾਂ ਦੇ ਜਦੋਂ ਮੁਸਲਮਾਨ ਦੇ ਅੱਛਾ ਅੱਛਾ, ਸਹੀ ਸਹੀ। ਜਦੋਂ ਕਦੇ ਨਿਕਲਣ ਲੱਗੇ ਨਾ ਉਦੋਂ ਨਿਕਲਿਆ? ਆ ਜਦੋਂ ਨਿਕਲਿਆ ਨਾ ਉਦੋਂ ਹਾਂ ਧਾੜ ਪਈ ਸਹੀ। ਤੇ ਉਂਝ ਉਹ ਹੋਰ ਤਾਂ ਨਹੀਂ ਇੱਥੇ ਵੱਟ ਰੁੱਖ ਹੋਈ ਜ਼ਿਆਦਾ ਪਿੰਡ ਦੀਆਂ ਪਿੰਡੋਂ ਬਾਹਰ ਹੋਈ ਜਾਂਦੇ ਆ ਕੋਈ ਲਾਮ ਦੇ ਪਿੰਡਾਂ ਲੱਗੇ ਤਾਂ ਅੱਗੇ ਕਦੇ? ਕੁਛ ਲੋਕ ਘਰ ਮੈਂ ਨਹੀਂ ਹੋਈ ਸੀ, ਝੂਠ ਮਾਰਨ ਵਾਲੀ ਗੱਲ ਹੈ। ਉਹ ਕੋਈ ਸੁਣੀ ਗੱਲ ਕਰ ਲਾ ਸਾਰੇ ਬਾਤ ਤੁਸੀਂ 2.5-3 ਸਾਲ ਤੋਂ ਹਾਂ ਕੀ ਯਾਦ ਬੱਚਿਆਂ ਨੂੰ ਕੀ ਯਾਦ ਹੁੰਦਾ? ਯਾਦ ਵੀ ਉਹਦਾ ਜ਼ਮਾਨਾ ਵੀ ਕੁਝ ਭੋਲਾ ਹਾਂਜੀ, ਸੀ। ਹੁਣ ਤਾਂ ਇੱਡੇ ਬੱਚੇ ਨੂੰ ਹਾਂਜੀ। ਜ਼ੇਲ ਚ ਨਹੀਂ ਗੱਲ ਅੱਛਾ, ਕਿੱਥੇ ਸੁਣੀ ਗੱਲ ਵੀ ਮਤਲਬ ਵਡੇਰੇ ਬੜੂਰਿਆਂ ਕੋਲੋਂ ਪਿੰਡ ਦੇ ਕੋਲੋਂ ਕਿੱਥੇ ਕਰ ਇੱਧਰ ਕਿੱਥੇ ਹੋਈ? ਆਪਣੇ ਕੋਲੇ ਵੀ ਹਾਂਜੀ ਹਾਂਜੀ। ਧਾੜਾਂ ਪਈਆਂ ਤੇ ਲਾ ਜਾਂ ਉੱਤੋਂ ਲੋਕ ਲੰਘਦੇ ਜਾਂਦੇ ਇਦਾਂ ਨਾ ਇੱਕ ਸੇਮ ਸਾਨੂੰ ਉਹ ਪਿੰਡੋਂ ਵੀ ਥੋੜੀ ਉਮਰ ਦਾ ਸੇਮ ਆ ਤਾਰੇ ਵਾਲੇ ਤਾਰੇ ਵਾਲਾ ਕਹਿੰਦੇ ਹਾਂ ਉਹਦੇ ਵਿੱਚ ਲਾਸ਼ਾਂ ਇੰਨੀਆਂ ਤੇ ਖੂਨ ਨਾਲ ਭਰੇ ਜਾਂਦੇ ਸੀ। ਵੀ ਇੰਨੀ ਗਲਾਸ ਨੇ ਉੱਤੋਂ ਤੱਕ ਭਰੀ ਸੀ ਜੀ ਦੱਸਦੇ ਪਏ ਪਿੰਡ ਚ ਇੱਕ ਦੋ ਹੋਰ ਜਿਹੜੇ ਨੇ ਉਹ ਅਨਹਾਂ ਨਾਲ ਪੁਲਿਸ ਨੇ ਮਾਰੇ ਸਨ ਕੋਈ ਹੋਰ ਲਾਮਾ ਜਿੱਥੇ ਪੈਂਦੇ ਹਨ ਆਪ ਮਾਰਿਆ ਪੁਲਿਸ ਦੀ ਲਟੇਰੀ ਲਟੂਰੀ। ਆਪੋ ਜੀ ਮਰਦੇ ਰਹਿਣੇ ਇੰਨੇ ਜਿਵੇਂ ਇੱਥੇ ਹੁਣ ਨਹੀਂ ਪੁਰਾਣੇ ਨੂੰ ਪੈ ਜਾਂਦਾ ਪੁਰਾਣੇ ਹਾਂਜੀ, ਨੂੰ ਹਾਂਜੀ। ਪੈ ਜਾਂਦੇ। ਹਾਂ ਹਾਂ। ਅਬੇ ਤੁਸੀਂ ਦੱਸਿਆ ਕਿ ਜੇ ਮੁਸਲਮਾਨਾਂ ਮਾਰੇ ਸਿੱਖਾਂ ਨੂੰ ਤੁਸੀਂ ਦੱਸਿਆ ਸਿੱਖਾਂ ਨੇ ਸਾਡੇ ਘਰਾਂ ਨੂੰ ਅੱਗ ਲਾਤੀ ਜਦੋਂ ਦਾ ਉਹਨਾਂ ਦੇ ਲੱਗਦੇ ਵੀ ਲਾਉਂਦੇ ਹਨ। ਤੇ ਫਿਰ ਆਪਣੇ ਜਦੋਂ ਉਸ ਪਿੰਡੋਂ ਗਏ ਨੇ ਤੇ ਬਿਲਕੁਲ ਆਪਣੇ ਪਿੰਡ ਵੇਖਣ ਕੋ ਆਇਆ ਸਿੱਖ 47 ਤੋਂ ਬਾਅਦ ਕਿ ਨਹੀਂ ਅਜੇ ਤੱਕ ਆਏ ਨੇ ਅੰਦਰ? ਹਾਂ ਅੱਛਾ, ਉਹ ਜਿਹੜਾ ਕੇ ਨਾਲ ਲੋਕ ਸਿੰਘ ਸੰਤੋਖ। ਹਾਂ ਹਾਂ ਉਹ 2-3 ਵੇਰਾ ਆਇਆ ਅੱਛਾ ਅੱਛਾ ਤੇ ਉਹ ਸਾਰੇ ਪਿੰਡ ਚ ਮਤਲਬ ਫਿਰਿਆ ਆਪਣੇ ਜਗ੍ਹਾ ਚ ਵੀ ਗਿਆ ਮਕਾਨ ਤੇ ਵੀ ਗਿਆ। ਹਾਂ ਬਾਬੇ ਗੁਲ ਸ਼ਾਹ ਮੇਲਾ ਸੀ ਹਾਂ ਝਾੜੂ ਨਾ ਪੌੜੀਆਂ ਸਾਫ਼ ਕਰਨਾ ਦਾੜੀ ਨਾਲ ਬਸ ਅੱਛਾ ਜੀ। ਇੰਨਾ ਮੰਨਦੇ ਯਾਨੀ ਮੁਸਲਮਾਨ ਤੋਂ ਇਲਾਵਾ ਸਿੱਖ ਵੀ ਮੰਨਦੇ ਹਨ? ਸਿੱਖ ਵੀ ਜੋ ਉਹ ਆਇਆ ਨਾ ਮੈਂ ਉਦੋਂ ਵੇਖਿਆ ਪਹਿਲਾਂ ਤਾਂ ਨਹੀਂ ਨਾ ਪਹਿਲਾਂ ਵੀ ਮੰਨਦੇ ਸਨ। ਹਾਂ ਹਾਂ, ਮਤਲਬ ਜਦੋਂ ਆਇਆ ਉਹ ਤੁਸੀਂ ਅੱਖੀ ਵੇਖਿਆ ਨੂੰ ਮੈਂ ਕਰਦੇ ਸਰ। ਉੱਥੇ ਗਿਆ ਤੇ ਬਾਪ ਜਿਹੜੀ ਪੌੜੀ ਆ ਨਾ ਜਦੋਂ ਉਤਰੀਦਾ ਹਾਂਜੀ ਹਾਂਜੀ ਤੇ ਦਾੜੀ ਨਾਲ ਹੀ ਸਾਫ਼ ਕਰਦਾ ਸੀ। ਬਾਬਾ ਗੋਲ ਸਾਹਿਬ ਬੜੇ ਮੋਟਾ ਸਾਫ਼ ਵੇਖਿਆ ਸਹੀ ਸਹੀ। ਬੜਾ ਮੰਨਦੇ ਤੇ ਇੱਥੇ ਮੰਦਿਰ ਕੋ ਨਹੀਂ ਸੀ ਹਿੰਦੂਆਂ ਦਾ ਭਲਾ? ਹੈ ਮੰਦਿਰ ਕੋ ਨਹੀਂ ਸੀ? ਮੰਦਿਰ ਹਿੰਦੂਆਂ ਦਾ ਮੰਦਿਰ ਜਿਵੇਂ ਸਿੱਖਾਂ ਦਾ ਨਹੀਂ ਗੁਰਦੁਆਰਾ ਹੁੰਦਾ ਐਂਦਾ ਕੋ ਮੰਦਿਰ ਸ਼ਾਇਦ? ਮੰਦਰ ਉੱਥੇ ਹੀ ਵੇਖਿਆ ਬਾਕੀ ਨਹੀਂ ਵੇਖਿਆ। ਅੱਛਾ ਅੱਛਾ ਮਾਜਾ ਉੱਥੋਂ ਜਾ ਪਰਾਂ ਬਾਕੀ ਨਹੀਂ ਕਦੇ ਵੇਖਿਆ। ਅੱਛਾ ਅੱਛਾ ਹੋਵੇ ਤਾਂ ਸ਼ਾਇਦ ਹੋਵੇ। ਅੱਛਾ ਬਜ਼ੁਰਗੋ ਥੋੜਾ ਚਲੋ ਤੁਸੀਂ ਭਾਵੇਂ 2.5 ਸਾਲ ਦੇ ਉਸ ਤੋਂ ਬਾਅਦ ਤੁਹਾਨੂੰ ਵੇਖਿਆ ਹੋਇਆ ਤੁਹਾਡਾ ਦੌਰ ਸਹੀ ਹੁੰਦਾ ਇੱਕ ਹੋਣ ਵਾਲਾ, ਤੁਸੀਂ ਇਹਦੇ 'ਚ ਕੀ ਕਹੋਗੇ? ਦੌਰ ਉਹ ਸਹੀ ਸੀ ਜਾਂ ਹੋਣ ਵਾਲਾ ਜਿਹੜਾ ਹੁਣ ਤੁਸੀਂ ਵੇਂਦੇ ਪਏ ਹੋ ਸ਼ਰਮੋ ਯਾਦ 'ਚ? ਜਿਵੇਂ ਤੁਹਾਡੇ ਅਸੀਂ ਤੁਹਾਡੇ ਵੱਡਿਆਂ ਦੀ ਕਿਵੇਂ ਦੀ ਹੁਣ ਕਦਰ ਕਰਨੇ ਆ, ਤੁਸੀਂ ਉਦੋਂ ਕਿਵੇਂ ਕਰਦੇ ਆਪਣੇ ਵੱਡਿਆਂ? ਪਰ ਦੌਰ ਜਿਹੜਾ ਨਾ ਹਾਂਜੀ ਸਾਡੇ ਵੀ ਵਡੇਰੇ ਇਹ ਗੱਲਾਂ ਉਹ ਦੌਰ ਸਹੀ ਸੀ। ਸਾਡੇ ਵੀ ਜਿਹੜੇ ਬਾਪ ਚਾਚੇ ਸਨ ਉਹ ਦੌਰ ਸਿੱਖਾਂ ਦੇ ਨਾਲ ਇਹਨਾਂ ਨੇ ਬੜੇ ਚੰਗੇ ਬੰਦੇ ਤੇ ਹੁਣ ਵੀ ਤੁਸੀਂ ਆ ਵੀ ਜਾਣਦੇ ਪਏ ਹੁਣ ਜਿਹੜਾ ਦੌਰ ਹੈ। ਹਾਂਜੀ ਹਾਂਜੀ, ਅਸੀਂ ਤਾਂ ਹੀ ਵੇਨੇ ਪੈਣਾ ਦੌਰ ਇਹਦੇ ਇਹਨੇ ਕਹਿਣਾ ਤਾਂ ਹੀ ਪੁੱਛਣਾ ਵੀ ਪਹਿਲਾਂ ਉਹ ਅੱਛਾ ਸੀ ਇਹਦੇ ਨਾਲੋਂ? ਪਹਿਲਾ ਦੌਰ ਹੀ ਅੱਛਾ ਸੀ ਜੀ, ਉਦੋਂ ਕੋਈ ਹਿਆ ਸ਼ਰਮ ਉਦੋਂ ਤੇ ਜੀ ਮਤਲਬ ਰਿਸ਼ਤੇਦਾਰੀ ਜਿਹੜੀ ਸੀ ਉਹਦੀ ਖਿੱਚ ਤਕਲੀਫ, ਮਾਂ-ਬਾਪ ਦੀ ਪੂਰੀ ਪਹਿਚਾਣ, ਭੈਣਾਂ ਭਰਾਵਾਂ ਦੀ ਪਹਿਚਾਣ। ਧੀ ਦੀ ਕੋਈ ਵੀ ਧੀ ਆਉਂਦੀ ਹੈ ਪਿੰਡ ਦੀ ਹਾਂਜੀ ਹਾਂਜੀ, ਆਈ ਹੈ ਤੁਹਾਨੂੰ ਘੋੜੀ ਦਿੰਦੇ ਆ। ਉਹਦੀ ਇੱਜ਼ਤ ਇੰਨੀ ਯਾਨੀ ਧੀ ਨੂੰ ਸਮਝਦਾ ਪਿੰਡ ਦੀ ਧੀ ਬਸ, ਜਿਹੜੀ ਮਰਜ਼ੀ ਬਰਾਦਰੀ ਭਾਵੇਂ ਸਿੱਖ ਧੀ ਬਾਬਾ ਦੀ ਧੀ ਤੇ ਆਪਣੀ ਧੀ ਕਰਕੇ ਉਹਨੂੰ ਇੰਨਾ ਹਿਆ ਇੰਨਾ ਉਹਦਾ ਤਰਾਮ ਹੁੰਦਾ ਵੀ ਆਪਣੀ ਨਹੀਂ ਸਾਡੀ ਧੀ। ਭਾਵੇਂ ਦੁਸ਼ਮਣ ਵੀ ਆਂਦੇ ਨੇ ਪਹਾਂ ਤਾਂ ਨਹੀਂ ਵੇਖਿਆ ਵੀ ਦੁਸ਼ਮਣ ਵੀ ਹੈ ਨਾ, ਹਾਂਜੀ ਹਾਂਜੀ ਉਧਰ ਉਧਰ ਕਤਲਾਂ ਦੇ ਵੈਰ ਨੇ। ਉਹਨੂੰ ਧੀ ਆ ਗਈ ਇੱਕ ਦੂਸਰੇ ਘਰ ਦੀ ਜਿਹਨਾਂ ਨਾਲ ਵੈਰ ਹੈ, ਉਹਨੂੰ ਛੱਡ ਦਿੱਤਾ ਕਤਲ ਵਾਲੀ ਗੱਲ ਭੁੱਲ ਗਿਆ ਨੇ ਤੇ ਉਹ ਧੀ ਨੂੰ ਘੋੜੀ ਦਿੱਤੀ ਵੀ ਲੈ ਤੂੰ ਇਹ ਲੈ ਕੇ ਤੇ ਜਾ, ਤੂੰ ਬੇਟਾ ਪੈਦਲ ਨਾ ਜਾ, ਤੂੰ ਘੋੜੀ ਤੇ ਜਾ। ਉਹਨਾਂ ਫਿਰ ਮਤਲਬ ਕੰਮੀ ਨੂੰ ਦੇ ਘੋੜੀ ਵਾਪਸ ਘਰ ਕੱਢੀ ਹੈ। ਉਦੋਂ ਹਿਆ ਸਨ। ਹੁਣ ਤੇ ਧੀ ਭੈਣ ਤੋਂ ਬਾਹਰ ਨਿਕਲਣ ਦੀ ਢੇਰ ਉਹਦੇ ਕੰਨੀ ਚੜਾਇਆ ਜੋ ਕੁਝ ਆ ਖਿਚਾ ਕੇ ਤੇ ਚੱਲ ਜਿਹਦੇ ਤੇ ਉਹਦੇ ਤੇ ਆਹ ਇੰਨੀ ਹੁੰਦਾ ਜਿਹਦੇ ਸੀ। ਜਿਹੜੀ ਧੀ ਉਹਦੀ ਧੀ ਭੈਣ ਉਹਦੀ। ਹਾਂ ਬਿਲਕੁਲ। ਆਪਣੇ ਪਿੰਡ ਦੇ ਖਰਾਸ ਵੇਖੇ ਹੁਣ ਤੁਹਾਨੂੰ? ਖਰਾਸ ਲੱਗੇ ਹੁੰਦੇ ਆ ਆਟੇ ਵਾਲੇ? ਆਹ ਲੱਗੇ ਇਹਨਾਂ ਦੇ ਬੜਾ ਮੁਸਲਮਾਨਾਂ ਦੇ ਇਧਰ ਆਂਦਾ ਨੇ ਮੁਸਲਮਾਨਾਂ ਦੇ ਹੋਣੇ ਨੇ ਫਿਰ ਸਾਰੇ? ਨਹੀਂ ਉਦੋਂ ਬਾਅਦ
ਕੋਈ ਲਾਉਂਦੇ ਨਹੀਂ ਹੋਏ। ਉਹਦੇ ਬਾਅਦ ਹੀ ਗੱਲ ਕਰਨਾ, ਬਾਅਦ ਚ ਮੁਸਲਮਾਨਾਂ ਦੇ ਪਹਿਲਾਂ ਸ਼ਾਇਦ ਕੋਈ ਹੋਏਗਾ ਸਿੱਖ ਸੁੱਖ ਦਾ ਜਾਂ ਮੁਸਲਮਾਨਾਂ ਦੇ ਜ਼ਿਆਦਾਤਰ ਅਕਸਰ ਹੁੰਦੇ 4 ਕਿ 5 ਖਰਾਬ ਪਿੰਡ ਚ ਐਸਾ ਭਰਾ। ਹਾਂ ਅੱਛਾ ਅੱਛਾ ਕਿੱਥੇ ਅੱਛਾ ਬਜ਼ੁਰਗੋ, ਇੱਥੇ ਜ਼ਿਆਦਾ ਤਾਦਾਦ ਵਿੱਚ ਦੱਸਦੇ ਨੇ ਕਿ ਸਿੱਖ ਤੇ ਹਿੰਦੂ ਸਨ, ਚੰਦ ਘਰ ਮੁਸਲਮਾਨ ਨੇ, ਯਾਨੀ ਸਹੀ ਮਾਲਕ ਜਿਹੜੇ ਸਿੱਖ ਸਨ। ਹਾਂ ਤੇ ਜ਼ਾਹਿਰ ਬਾਤ ਜਦੋਂ ਗਏ ਨੇ ਸਾਰੇ ਘਰ ਤੋਂ ਉਹਨਾਂ ਦੇ ਵਿਹਲੇ ਹੋ ਗਏ, ਉਧਰੋਂ ਜਿਹੜੇ ਆਏ ਨੇ ਮਹਾਜਰ, ਉਹ ਵੀ ਬਹੁਤੇ ਜ਼ਿਆਦਾ ਆਣ ਕੇ ਇੱਥੇ ਬੈਠੇ ਨੇ। ਤੇ ਕਿੱਥੋਂ ਕਿੱਥੋਂ ਬੁਲਾਣ ਕੇ ਬੈਠੇ, ਕੋਈ ਪਤਾ ਜਿਹੜੇ ਆਣ ਕੇ ਹੁਣ ਬੈਠੇ ਹੋਏ ਨੇ ਇੰਡੀਆ ਚ ਕਿੱਥੋਂ ਹੁੰਦੇ ਨੇ ਆਉਣ ਵਾਲੇ, ਕਿਹੜੇ ਜ਼ਿਲ੍ਹਿਆਂ ਚ ਹੋਏ ਕੋ ਮਾਲੂਮਾਤ? ਆ ਇੱਧਰ ਤੱਕ ਬੈਠੇ ਨੇ, ਸਾਡੇ ਕੋਲ ਬੈਠੇ ਨੇ ਇਹ ਜਿਹੜੇ ਇਹ ਬਾਹਰ ਡੇਰਿਆਂ ਦੇ ਨੇ, ਲੁਧਿਆਣੇ ਦੇ। ਇਹ ਲੁਧਿਆਣੇ ਦੇ ਲੁਧਿਆਣੇ ਧਾਲੀਵਾਲ ਦਾ ਡੇਰਾ ਵਾਲੇ। ਹਾਂ ਜੀ, ਧਾਰੀਵਾਲ ਵੀ ਲੁਧਿਆਣੇ ਦਾ, ਆ ਸਾਨੂੰ ਸਾਹਮਣਾ ਡੇਰਾ ਜੱਟਾਂ ਦਾ ਵੀ ਲੁਧਿਆਣੇ ਦਾ। ਅੱਛਾ ਭਾ, ਇੱਕ ਮਿੰਟ ਤੁਹਾਨੂੰ ਗੱਲ ਟੋਕਣਾ, ਫਿਰ ਮੈਨੂੰ ਯਾਦ ਰਿਹਾ, ਇਹ ਧਾਰੀਵਾਲ ਡੇਰਾ ਨਾਲੇ ਆਣ ਕੇ ਧਾਰੀਵਾਲ ਆਣ ਕੇ ਬੈਠੇ, ਇਹ ਇੱਥੇ ਸਿੱਖ ਸੰਗ ਧਾਰੀਵਾਲ ਕੋਈ? ਧਾਰੀਵਾਲ ਸਿੱਖ ਸੀ। ਧਾਰੀਵਾਲ ਜਿਹੜਾ ਨਾ, ਜਿਹੜਾ ਪੁਰਾਣਾ ਡੇਰਾ ਹੈ ਨਾ ਨਾਲੋਂ, ਹਾਂ ਹਾਂ, ਉੱਥੇ ਪੜ ਗਏ ਹਨ ਉੱਥੇ। ਨਹੀਂ ਉਧਰ ਨੂੰ ਨਹੀਂ ਹੈਗੇ, 2 ਡੇਰੇ ਨੇ ਉਹ ਮੁਝੇ ਨਜ਼ਰ ਆ ਰਹੇ ਉਹ ਸਾਹਮਣੇ। ਇਕੱਠੇ ਹੀ ਗਏ ਨੇ। ਹਾਂ ਹਾਂ ਇੱਕ ਨਾਰੋ ਇੱਧਰ ਹੈ, ਹਾਂਜੀ ਹਾਂਜੀ। ਇੱਕ ਨਾਰੋ ਇੱਧਰ ਹੈ। ਅੱਛਾ ਉਹਦਾ ਨਾਰੋ ਇੱਧਰ ਸੀ ਨਾ, ਪੱਕੀ ਸੜਕ ਵਾਲੇ ਪਾਸੇ, ਉਹ ਸੀ ਸਿੱਖ ਨਾਲ ਧਾੜੀ ਵਾਲਾ, ਉਹਦਾ ਨਾਂ ਸੀ। ਅੱਛਾ ਅੱਛਾ, ਉਹਦੇ ਨਾਂ ਤੇ ਨੇ ਡੇਰੇ ਉਦੋਂ। ਉਹਦੇ ਨਾਂ ਦੇ ਕੋ ਧਾੜੀ ਵਾਲਾ ਚੱਲ ਗਿਆ ਜੀ। ਸਹੀ। ਕੁਛ ਚੀਜ਼ ਜਿਹੜੇ ਨੇ ਆ ਬੰਦੇ ਛੇ ਬਦੋਂ 6 ਅੰਮ੍ਰਿਤਸਰ ਦੇ ਨੇ। ਅੱਛਾ ਅੱਛਾ, ਹਾਂ ਬੰਦੇ ਸ਼ਾਹ ਵੀ ਬੈਠੇ ਨਾਨਕੇ ਤੇ। ਹਾਂਜੀ ਬੰਦੇ 6। ਅੱਛਾ ਬਜ਼ੁਰਗੋ, ਇੱਥੇ ਜਿਹੜੇ ਤੁਸੀਂ ਦੱਸਿਆ ਕਿ ਵਿਰਕ ਅਤੇ ਪੰਨੂ ਸਿੱਖ ਸਨ ਜ਼ਿਆਦਾ, ਹਾਂ ਮੁਸਲਮਾਨ ਵੀ ਹੈ ਨੇ ਵਿਰਕ ਤੇ ਪੰਨੂ ਹਜੇ ਹੁਣ ਵੀ ਮੌਜੂਦਾ ਮੁਸਲਮਾਨ ਹੈਗੇ ਨੇ? ਹਾਂਜੀ ਹੁਣ ਹੈਗੇ ਨੇ, ਸਾਰੇ ਬਸ ਹੋ ਗਏ। ਹੈਗੇ ਨੇ ਯਾਨੀ ਮੁਸਲਮਾਨ ਹਜੇ ਵੀ ਇੱਥੇ ਰਹਿੰਦੇ ਨੇ, ਵਿਰਕ ਵੀ? ਮੁਸਲਮਾਨ। ਜਿਵੇਂ ਤੁਸੀਂ ਵਿਰਕ, ਅਸੀਂ ਮੁਸਲਮਾਨ ਹੀ। ਹਾਂਜੀ ਹਾਂਜੀ। ਤੇ ਇੰਜ ਪਹਿਲੋਂ ਦੇ ਆ। ਪੰਨੂ ਵੀ ਹੈ ਨੇ? ਪੰਨੂ ਵੀ ਹੈ, ਪੰਨੂ ਵੀ ਸਾਰੇ ਪਹਿਲੋਂ ਦੇ ਨੇ। ਅੱਛਾ 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 ਬਜ਼ੁਰਗੋ, ਤੁਸੀਂ ਕੋਈ ਖੂਹ ਦਾ ਨਾਂ ਲਿਆ ਮਾਨਕ ਵਾਲੇ ਦਾ, ਕੀ ਕਹ ਰਹੇ? ਆ ਜਿੱਥੇ ਬੋੜ ਹੈ ਨਾ, ਆ ਰਸਤੇ 'ਚ। ਅਰਸ ਉਹ ਸਾਹਮਣੇ ਜਿਹੜੇ ਮੱਝਾਂ ਥੱਲੇ ਪਈ। ਉਹਨਾਂ ਨੂੰ ਜਿਹੜਾ ਕੋਈ ਆਗਾ ਕੇ ਦੱਸੋਗੇ ਨਾ ਵਾਲਾ, ਹਾਂਜੀ, ਮਾਨਕ ਵਾਲਾ ਖੂਹ ਦੱਸਿਆ, ਇਹਦੇ ਨਾਲ ਮਾਤਰਾ ਨੇ ਦੱਸਿਆ। ਇਹ ਜਿੱਥੇ ਬੋਰਡ ਲੱਗਾ ਹੋਇਆ ਹਾਂ। ਇਹ ਖੂਹ ਸੀ? ਹਾਂਜੀ, ਇਹ ਖੂਹ। ਥੱਲੇ ਖੂਹ ਹੈ ਸੀ? ਹਾਂਜੀ ਹੈ ਸੀ। ਅੱਛਾ ਅੱਛਾ ਉਹ ਹਾਂ ਪੂਰੇ ਆ। ਅੱਛਾ, ਇਹਦਾ ਮਤਲਬ ਉਸ ਤੋਂ ਹੁਣ ਪੂਰਾ ਥੋੜੀ ਦੇਰ 15-20 ਸਾਲ ਲਾ ਲਓ, 20 ਸਾਲ 2000 ਦੇ ਗੇੜ। ਇਹਦਾ ਨਾਮ ਮਾਨਕ ਹੈ, ਮਸ਼ਹੂਰ ਸੀ ਪਿੰਡ ਦੇ ਨੇੜੇ ਚ ਸੀ। ਇਹ ਕੋ ਮਾਨਕ ਫਿਰ ਇੱਥੇ ਬੈਠਾ ਹੋਣੀ ਫੈਮਿਲੀ ਕੋ, ਉਹਦੇ ਨਾਂ ਤੇ ਨਾਮ ਮਸ਼ਹੂਰ ਹੈ ਨਾ, ਜਾਂ ਨਾਂ ਕਿਸੇ ਦਾ ਇੱਕ ਮਾਨਕ? ਮਾਨਕ ਵਾਲਾ ਸਿੱਖ ਤਾਂ ਕਿਸੇ ਦਾ ਪਤਾ ਹੀ ਹੋਣਾ। ਹਾਂ ਹਾਂ ਸਹੀ। ਤੇ ਬਾਬਾ ਜੀ, ਪਿੰਡ ਦੇ ਵਿੱਚ ਜਿਹੜੇ ਉਹ ਇੱਥੇ ਅਸੀਂ ਵੇਖਿਆ, ਉਹ ਜਿੱਥੇ ਕਬਰਾਂ ਵੀ ਨਹੀਂ ਤੇ ਨੀਵੀਂ ਥਾਂ ਹੈ, ਸ਼ਾਇਦ ਉਹ ਛੱਪੜ ਸੀ ਤੇ ਕੀ ਹੈ, ਉਹ ਜਿੱਥੇ 2 ਗੁੰਬਦ ਜਿਹੇ ਬਣੇ ਨੇ, ਉਹਦੇ ਉੱਤੇ ਉਹ ਬੋਰਡ ਕੇ ਪਤੇ ਪੀਪਲ ਵਾਲੇ, ਉਹ ਪੁਰਾਣੇ ਨੇ ਕਿ ਬਾਅਦ ਚ ਹੁਣ ਲੱਗੇ ਨੇ ਪਿੰਡ ਦੇ ਵਿੱਚ ਦਰਮਿਆਨ ਚ? ਗੁੰਬਦ ਨਹੀਂ 2 ਬਣੇ, ਦਰਬਾਰ ਨੇ ਯਕੀਨ ਅੰਦਰ ਥੱਲੇ ਬਣੇ ਨੇ, ਉੱਥੇ ਬੋਰਡ ਵੀ ਨੇ। ਉਹ ਪਰਲੇ ਪਾਸੇ ਹਾਂਜੀ ਹਾਂਜੀ, ਬਾਹਰ ਨਿਕਲਿਆ ਉਹ ਬਾਅਦ ਚ ਬਣੇ, ਬਾਅਦ ਚ ਬਣੇ। ਬੋਰਡ ਤਾਂ ਬੜੇ ਪੁਰਾਣੇ ਨੇ। ਕਵਨਾ ਨਹੀਂ ਉਹ ਦਰਬਾਰ ਸ਼ਾਹਾਂ ਦਾ ਜਿਹੜਾ ਉਹਦੀ ਗੱਲ ਕਰ। ਆ 2 ਗੁੰਬਦ ਨੇ, ਕਿਤੇ ਵੱਡਾ ਉੱਤੇ ਲਿਖਿਆ ਵੀ ਦਰਬਾਰ ਤੋਂ, ਇੱਕ ਹੋਰ ਉਰਲੇ ਪਾਸੇ ਬੋਰਡ ਵੀ ਬਾਅਦ ਦਾ। ਨਹੀਂ ਬੋਰ ਪਹਿਲੋਂ ਦਾ ਹੋਣਾ ਬੋਰ। ਬੋਰਡ ਵੱਡਾ ਲੱਗਦਾ ਪਿਆ ਉਰਲਾ ਜੀ। ਇਹ ਜਿਹੜਾ ਹੈ। ਆਹ ਅੱਛਾ, ਇੱਥੇ ਸਨ ਜੰਡ ਤੋਂ ਪਰਵਾਵਾਂ ਦੇ ਬੂਟੇ ਬੜੇ ਬੜੇ, ਉਹ ਜਗ੍ਹਾ ਤੇ ਜਿੱਥੇ ਕਹਿ ਰਹੇ। ਅੱਜ ਤੇ ਬੋਰਡ ਹੈ। ਹਾਂਜੀ ਹਾਂਜੀ, ਅੱਛਾ ਅੱਛਾ। ਇੱਥੇ ਕਬਰਾਂ ਬੜੀਆਂ ਤੋੜ